ਜਿਹੜਾ ਦਰਿਆ ਬਿਆਸ ਹੈ ਨਾ, ਅੱਛਾ, ਇਹ ਦੇ ਬਿਲਕੁਲ ਨੈਕ ਤੇ ਯਾਨੀ ਕੰਢੇ ਦੇ ਉੱਤੇ ਇੱਕ ਵਾਰੀ ਸਾਡਾ ਪਿੰਡ ਢੱਠ ਗਿਆ ਸੀ। ਦੋਵਾਲ ਪਿੰਡ ਸੀ ਉਹਦਾ ਨਾਂ ਉਹਦਾ। ਅੱਛਾ, ਹਾਂਜੀ, ਉਹ ਉੱਥੋਂ ਫਿਰ ਮਾਈਗ੍ਰੇਟ ਹੋਇਆ ਸੀ। ਇਸ ਜਗ੍ਹਾ ਦੀ ਉੱਚੀ ਜਗ੍ਹਾ ਸੀ, ਬੈਂਕ ਸੀ ਦਰਿਆ ਦਾ, ਉੱਥੇ ਆਣ ਕੇ ਪਿੰਡ ਨਵਾਂ ਪਾਇਆ, ਨਵਾਂ ਪਿੰਡ ਆਬਾਦ ਹੋਇਆ ਸੀ। ਮੀਲਮਾ ਕਹਿੰਦੇ ਸੀ। ਮੀਲਮਾ ਤੇ ਲਿਖਣ ਪੜਨ ਚ ਕੀ ਆਂਦਾ ਸੀ? ਪੈਣੀ ਮੀਲੂਆ, ਪੈਣੀ ਮੀਲੂਆ, ਭੈਣੀ ਮੀਲੂਆ। ਠੀਕ ਠੀਕ। ਇਹਦਾ ਜਿਹੜਾ ਥੋੜਾ ਜਿਹਾ ਖੁਲਾਸਾ ਕਰ ਦਿਓ ਕਿ ਭੈਣੀ ਤੋਂ ਕੀ ਮੁਰਾਦ ਲਈ ਜਾ ਸਕਦੀ? ਭੈਣੀ ਦਾ ਅਸਲ ਲਫ਼ਜ਼ ਸੀ ਇਹ ਪੰਜਾਬੀ ਦਾ ਬਹਿਣੀ। ਬਹਿਣੀ, ਹਾਂ ਬਹਿਣੀ। ਇਹ ਪੰਡੋਰੀਆਂ ਇੱਕ ਪਿੰਡ ਸੀ ਸਾਡੇ ਲਾਗੇ, ਪੰਡੋਰੀਆਂ। ਅੱਛਾ। ਉਹ ਉੱਥੇ ਮੇਲਾ ਹੁੰਦਾ ਸੀ ਤੇ ਉੱਥੇ ਮੰਤ ਹੁੰਦਾ ਹੈ। ਮੰਤ ਕਹਿੰਦੇ ਸਨ ਇਹਨਾਂ ਹਿੰਦੂਆਂ ਦਾ, ਜਿਹੜਾ ਕੋਈ ਪਾਲਿਆ ਵਿੱਚ ਹੋਵੇ ਵੱਡਾ। ਜੀ ਜੀ ਜੀ। ਮੰਤ ਸਰਦਾਰ ਸੀ, ਉਹ ਮੇਲਾ ਕਰਾਉਂਦੇ ਸੀ। ਅੱਛਾ। ਉਹ ਪੰਡੋਰੀਆਂ ਦਾ ਮੈਨੂੰ ਯਾਦ ਆ, ਕਿਉਂਕਿ ਉਹ ਨਿੱਕਿਆ ਹੁੰਦਿਆਂ ਸੁਣਿਆ ਮਨ ਤੇ ਪੰਡੋਰੀ ਵਾਲੇ ਆ। ਅੱਛਾ। ਹਾਂਜੀ, ਗਾਉਂਦੇ ਵੇਖਦੇ ਹੁੰਦੇ। ਅੱਛਾ। ਫਿਰ ਜੋ ਸਾਡੇ ਨਾਲ ਹੋਇਆ, ਮੈਂ ਜਜ਼ਬਾਤ ਚਲ ਜਾਣਾ ਜਦੋਂ ਉਸ ਪਿੰਡ ਨੂੰ ਛੱਡਿਆ। ਮੈਂ ਕਿੰਨੀ ਉਮਰ ਦਾ 10 ਸਾਲ ਦਾ ਬੱਚਾ ਕੀ ਕਰਦਾ ਜੇ ਮੈਂ ਹੁਣ ਵੀ ਜਜ਼ਬਾਤ ਚ ਆ ਗਿਆ। ਉਹ ਵਕਤ ਹੀ ਇਹ ਜਿਹਾ ਸੀ ਵੀ ਅਸੀਂ ਉਹ ਜਾਮ ਝਾਕ ਕਿਸ ਤਰ੍ਹਾਂ ਗਏ, ਸਾਨੂੰ ਹੁਣ ਤੱਕ ਹੈਰਾਨਗੀ ਹੈ। ਹੁਣ ਸਰਦਾਰ ਸਾਹਿਬ ਅਗਰ ਸਾਹਮਣੇ ਆਉਣਗੇ ਨਾ ਤੇ ਇਹਨਾਂ ਦੀਆਂ ਅੱਖਾਂ ਦੀ ਲਾਲੀ ਦੱਸਦੀ ਹੈ ਵੀ ਰੋਏ ਵੀ ਸਨ ਤੇ ਰੋਏ ਅਸੀਂ ਵੀ ਹਾਂ। ਇਹ ਵੀ ਮਹਾਜਰ ਨੇ। ਜੇ ਤੁਹਾਨੂੰ ਪਤਾ ਲੱਗ ਜਾਏ ਨਾ ਵੀ ਅਸੀਂ ਮਰ ਗਏ ਹਾਂ, ਸਾਨੂੰ ਨਾ ਮਾਰ ਛੱਡਿਆ, ਤੇ ਤੁਸੀਂ ਇਹ ਧੀਆਂ ਭੈਣਾਂ ਜਿਹੜੀਆਂ ਦਰਿਆ ਨੇੜੇ ਹੈ ਛਾਲਾ ਮਾਰ ਦੇਣ। ਅੱਛਾ। ਉਹਨਾਂ ਦੇ ਹੱਥ ਆਉਣ ਨਾਲੋਂ ਇਹ ਬਿਹਤਰ ਆ ਵੀ ਛਾਲਾ ਮਾਰ ਦੇਣ, ਦਰਿਆ ਚ ਬੁਰਦ ਹੋ ਜਾਣ। ਸਹੀ। ਤੇ ਬੱਚੇ ਅਸੀਂ ਰੋਂਦੇ ਸੀ ਵੀ ਇਹ ਆਪ ਕਹਿਣ ਦੇ ਅਸੀਂ ਮਰਨ ਚੱਲੇ ਆ। ਉੱਪਰ ਸਾਨੂੰ ਛੱਤ ਤੇ ਲੈ ਆਏ ਨੇ, ਥੱਲੇ ਆਬਾਦੀ। ਪਤਾ ਨਾ ਲੱਗੇ ਸਕੂਲ ਦੇ ਗਰਾਉਂਡੇ ਲਿਆ ਕੇ ਖੇਸ ਲੈ ਕੇ ਡਬਲ ਉਹਦੇ ਸ਼ੋਰਦਾਰੀਆਂ ਬਣਾਈਆਂ, ਉਹਦੇ ਥੱਲੇ ਸਾਨੂੰ ਕੀਤਾ। ਇਹ ਅੱਗ ਬਾਲਣ ਦਾ ਮਸਲਾ ਸਿਆਪਾ ਇੱਕ ਦਿਨ ਨਾ ਜਿਹੜਾ ਮੈਂ ਯਾਦ ਕਰਾਵਾਂ। ਦੁੱਖ ਬੜੇ ਤੇ ਲਿਸਟ ਬੜੀ ਵੱਡੀ ਬਣ ਜਾਂਦੀ ਹੈ। ਜੀ ਜੀ। ਤੁਸੀਂ ਜਦ ਜਾਂਦੇ ਹੋ ਆਪਣਾ ਪਿੰਡ ਵੇਖਣ ਵਾਸਤੇ, ਕਿਹੜੀ ਪੁਰਾਣੀ ਚੀਜ਼ ਤੁਹਾਨੂੰ ਨਜ਼ਰ ਆਉਂਦੀ ਹੈ? ਪੁਰਾਣੀ ਨਿਸ਼ਾਨੀ 73-74 ਸਾਲ ਪੁਰਾਣੀ, ਅਗਰ ਅੱਜ ਤੋਂ ਗੱਲ ਕਰੀਏ। ਇੱਕੋ ਛੱਪੜ ਪੁਰਾਣਾ ਸੀ। ਛੱਪੜ ਜਿਹੜਾ ਪਿੰਡ ਦੇ ਵਿਚਕਾਰ, ਜਿਹੜਾ ਹੋਰ ਵੀ ਪੁਰਾਣਾ ਰਹਿਣਾ। ਮੈਂ ਮਰ ਗਿਆ, ਮੇਰੇ ਤੋਂ ਬਾਅਦ ਵੀ ਸ਼ਾਇਦ ਹੀ ਆ ਵੀ ਉਹ ਪੂਰਿਆ ਜਾਵੇ। ਠੀਕ ਹੈ। ਜਿਹੜੇ ਆਪਣੇ ਘਰ ਸਨ ਉਹ ਚੇਂਜ ਹੋ ਗਏ? ਘਰ ਉਸੇ ਤਰ੍ਹਾਂ ਹੀ ਸੀ। ਅੱਛਾ। ਘਰਾਂ ਦੇ ਮੈਂ ਦਰਅਸਲ ਅਸੀਂ ਨਕਸ਼ੇ ਬਦਲ ਗਏ ਸੀ। ਉਹ ਗਲੀ ਚ ਉਸੇ ਤਰ੍ਹਾਂ ਹੀ ਜਿੱਥੇ ਅਸੀਂ ਗੁੱਲੀ ਡੰਡਾ ਖੇਡਦੇ ਹੁੰਦੇ। ਵਾਹ ਜੀ ਵਾਹ। ਅੱਛਾ। ਉਸੇ ਤਰ੍ਹਾਂ ਨਜ਼ਰ ਆਏ। ਆਵਾਜ਼ ਨਹੀਂ ਸੀ ਆਉਂਦੀ, ਜਿਹੜੇ ਨਾਲ ਖੇਡਦੇ ਸੀ ਉਹ ਨਹੀਂ ਸੀ ਲੱਭਦੇ। ਗਲੀਆਂ ਸੀ ਤੇ ਟੋੜਾ ਪਾ ਕੇ ਕਿਸੇ ਦੇ ਘਰ ਜਾ ਪੈਂਦੀ ਗੁੱਲੀ, ਉਹ ਘਰ ਵੀ ਹੈਗੇ ਸੀ। अस्सलाम वालेकुम बाबा जी। वालेकुम सलाम रहमतुल्लाह। हाँ जी बाबा जी, की हाल है? अल्हम्दुलिल्लाह ठीक ठाक है। की नाम जी अपना? डॉक्टर रशीद अहमद मिलू। डॉक्टर रशीद अहमद मिलू। मिलू मिलू नहीं मिलू। मिलू MEALU। ठीक है ठीक है। मिलू। वाला साहब का नाम? चौधरी जान मोहम्मद मिलू। चौधरी जान मोहम्मद मिलू। ते बुजुर्गों का नाम? दादा जी का नाम? दादा जी रहमान, अब्दुल रहमान जी ना, लेकिन रहमान तो यूं पटवारी या कागजां ते आए तो रहमान ही उन्होंने किया गया। ठीक है ठीक है। रहमान के नाम तो जाने जाते सन। ठीक है बाबा जी, तुसी इस वेले बैठे हो जी पिंड रलियो के जी, जिला सियालकोट जी, ते तहसील समड़ियाल। तहसील समड़ियाल। ते 1947 वेले यह तहसील डस्का दे विच आंदा है। हाँ जी। अपना शुमार भी, अपने घर का शुमार भी उस सफ दे विच शामिल हुंदा वे जिथे 1947 वेले लखां हजारां लोगों ने अपने घर बूए छड्डे ते आप पाकिस्तान दे विच वसे। ठीक है। अपना पिछला एड्रैस की है जी? पिछला एड्रैस ये सी भैणी मिलू, थाना कानोवाल ते तहसील ते जिला गुरदासपुर। तहसील ते जिला गुरदासपुर। ठीक है
ਠੀਕ ਹੈ। ਜਿਹੜਾ ਪਿੰਡ ਸੀ ਆਪਣਾ, ਜੀ। ਸਭ ਤੋਂ ਪਹਿਲੇ ਅਸੀਂ ਤੁਹਾਡੇ ਪਿੰਡ ਤੇ ਗੱਲਬਾਤ ਕਰਾਂਗੇ। ਜੀ ਉਹਦਾ ਨਕਸ਼ਾ ਬਿਆਨ ਕਰੋ, ਉਹਦੇ ਆਲੇ ਦੁਆਲੇ ਕਿਹੜੇ ਪਿੰਡ ਵਸਦੇ ਸਨ, ਠੀਕ ਹੈ ਜੀ, ਪਿੰਡ ਦੀ ਬਣਤਰ ਕਿਸ ਤਰ੍ਹਾਂ ਦੀ ਸੀ, ਕਿਹੜੇ ਕਿਹੜੇ ਲੋਕ ਆਬਾਦ ਸਨ। ਹਾਂਜੀ, ਮੁਸਲਮਾਨਾਂ ਤੋਂ ਇਲਾਵਾ ਕਿਆ ਹੋਰ ਵੀ ਦੂਸਰੇ ਧਰਮ ਦੇ ਵੀ ਲੋਕ ਰਹਿੰਦੇ ਸਨ? ਨਹੀਂ, ਸਾਡਾ ਪਿੰਡ ਜਿਹੜਾ ਉਹਦੇ ਵਿੱਚ ਸਾਡੀ ਬਾਜੀ ਮਿਲੂਆਂ ਦੀ ਸੀ ਤੇ ਮਜ਼ਾਰੇ ਆ ਗਏ ਸੀ ਰਾਈ। ਅੱਛਾ, ਉਹ ਵੀ ਪਿੰਡ 'ਚ ਹੀ ਸੀ ਸਹੀ ਤੇ ਹੈ। 4-5 ਘਰ ਈਸਾਈਆਂ ਦੇ ਸੀ। ਅੱਛਾ, ਆਹ, ਠੀਕ ਹੈ, ਉਹਨਾਂ ਨੂੰ ਡੋਨੇਟ ਕੀਤੇ ਸੀ ਵੀ ਤੁਸੀਂ ਇੱਥੇ ਆਪਣੇ ਘਰ ਬਣਾ ਲਓ। ਸਹੀ ਹੈ। ਮਤਲਬ ਉਹ ਵੀ ਕਹਿ ਲਓ ਕਿ ਮੁਸਲਮਾਨਾਂ ਨੇ ਆਪ ਵਸਾਏ ਸੀ, ਆਪ ਵਸਾਏ ਸੀ ਕੰਮ ਕਾਜ ਕਰਨ ਵਾਸਤੇ। ਤੇ ਦਰਅਸਲ ਸਾਡਾ ਉਹ ਹੋਲਡ ਸਾਰਾ ਸੀ ਕਿਉਂਕਿ ਜ਼ਾਇਦਾਦ ਸੀ ਅਸੀਂ। ਅੱਛਾ, ਸਾਡਾ ਦਾਦਾ ਜੀ ਜਿਹੜੇ ਸੀ ਨਾ, ਉਹ 3 ਭਾਈ ਸੀ, ਉਹ ਤਿੰਨਾਂ ਚੋਂ ਇੱਕ ਜ਼ਾਇਦਾਰ ਸੀ, ਇੱਕ ਸਪੈਰ ਕੋਈ ਸੀ। ਠੀਕ ਹੈ, ਤੇ ਉਹ ਬੜੀ ਗੱਲ ਸੀ ਉਸ ਵੇਲੇ, ਕਿਉਂਕਿ ਯੂਨੀਅਨਿਸਟ ਲੋਕ ਸੀ, ਜ਼ਮਾਨਾ ਉਹਨਾਂ ਦਾ ਸੀ। ਬੜੀ ਗੱਲ ਸੀ। ਹਾਂ, ਤੇ ਉਹ ਬੜੀ ਗੱਲ ਹੁੰਦੀ ਹੈ। ਮਤਲਬ ਉਸ ਇਲਾਕੇ ਦੀ ਜਿਹੜੀ ਜਾਇਲਦਾਰੀ ਸੀ ਤੁਹਾਡੇ ਦਾਦਾ ਜਾਨ ਕੋਲ ਸੀ, ਜੀ। ਜਿਨ੍ਹਾਂ ਦਾ ਨਾਮ ਸੀ ਰਹਿਮਾਨ। ਨਹੀਂ, ਹਾਂ, ਉਹ ਜਿਹੜਾ ਜ਼ਾਇਲਦਾਰ ਸਾਡਾ ਪ੍ਰਾਪਰ ਆ ਰਿਹਾ ਨਾ, ਹਾਂ। ਚੌਧਰੀ ਗੁਲਾਮ ਦਸਤਗੀਰ ਮੀਲੂ ਸੀ। ਅੱਛਾ, ਉਹ ਇੱਥੇ 10 ਚੱਕਾ ਸਾਈਵਾਲ ਚੀਚਾ ਸਿੰਘ ਲੱਗੇ ਉੱਥੇ ਬੈਠੇ ਆ, ਉਹਨਾਂ ਚੋਂ ਜਿਹੜੇ। ਠੀਕ ਠੀਕ। ਤੇ ਅਸੀਂ ਜਿਹੜੇ ਆ, ਅਸੀਂ ਇੱਕ 2 ਦਾਦਿਆਂ ਦੀ ਔਲਾਦ, ਇੱਕ ਇੱਥੇ ਬੈਠੇ ਆ, ਅੱਛਾ। ਇੱਕ ਨਹਿਰੋ ਪਾਰ ਖਰੋੜੀਆਂ ਪਿੰਡ ਆ, ਉਹ ਉੱਥੇ ਬੈਠੇ ਆ। ਅੱਛਾ ਜੀ। ਤੇ ਫਜ਼ਲਾਬਾਦ ਜਿਹੜਾ ਨਾ, ਉਹ ਸਾਡੇ ਤਾਏ ਦੇ ਪੁੱਤ ਦੇ ਨਾਂ ਤੇ, ਉਹਦਾ ਚੌਧਰੀ ਫਜ਼ਲ ਅਹਿਮਦ ਮੀਲੂ ਨਾਂ ਸੀ। ਅੱਛਾ, ਤੇ ਬੜਾ ਹੀ ਦਾਤਾ ਜਿਹਾ ਕਿਸਮ ਦਾ, ਜਿਸ ਤਰ੍ਹਾਂ ਹਾਸਨ ਤਾਈ ਹੁੰਦਾ ਨਾ, ਇਸ ਤਰ੍ਹਾਂ ਸੀ ਉਹਦੀ ਡੀਲਿੰਗ ਲੋਕਾਂ ਨਾਲ। ਜੀ ਜੀ। ਉਹਨਾਂ ਨੇ ਫਿਰ ਪਿੰਡ ਹੀ ਵੱਖਰਾ ਪਾ ਲਿਆ, ਉਹਦਾ ਨਾਮ ਫਜ਼ਲਾਬਾਦ ਹੈ। ਹਾਂਜੀ। ਠੀਕ ਹੈ ਠੀਕ ਹੈ। ਮੇਲੂ ਜਿਹੜੀ ਹੈ ਤੁਹਾਡੀ ਸਬ ਕਾਸਟ ਹੈ ਹਾਂਜੀ ਸੀ ਤੇ ਬਰਾਦਰੀ ਗੁੱਜਰ। ਜੀ। ਠੀਕ ਹੈ ਜੀ। ਤੇ ਆਪਾਂ ਆਪਣਾ ਇੱਕ ਗੱਲ ਕਰ ਲਈਏ, ਉਸ ਵੇਲੇ ਬਜ਼ੁਰਗੋ ਜ਼ਾਇਲਦਾਰੀ ਚ ਕਿੰਨੇ ਪਿੰਡ ਆਉਂਦੇ ਸਨ? ਜ਼ਾਇਲਦਾਰੀਆਂ ਜਿਹੜੀਆਂ ਸੀ, ਦਰਅਸਲ ਇਹ ਸੀ ਕਿ ਅੰਗਰੇਜ਼ ਜਿਹੜਾ ਸੀ, ਉਹਨੇ ਐਪਰੀਸ਼ੀਏਟ ਕਰਨੀ ਲੋਕਾਂ ਨੂੰ, ਇੱਕ ਬੰਦਾ ਚੁਣ ਲੈਣਾ, ਉਹਨੂੰ ਜ਼ਾਇਲਦਾਰ ਕਹਿ ਦੇ ਦੇਣੀ ਜ਼ਾਇਲਦਾਰੀ ਚਾਹੀਦੀ, ਉਹਦੇ ਵਿੱਚ 8-9 ਪਿੰਡ ਰੱਖ ਦੇਣੇ, ਜਿਹਦੇ ਚ ਉਹਨਾਂ ਦਾ ਹੋਲਡ ਬਣ ਜਾਏ, ਉਹਨਾਂ ਦੀ ਗੱਲਬਾਤ ਹੋ ਜਾਏ, ਗਵਰਨਮੈਂਟ ਡਾਇਰੈਕਟ ਉਹਨਾਂ ਦੀ ਅਗਰ ਕੋਈ ਮੀਟਿੰਗ ਹੋਣੀ, ਕੋਈ ਅਫਸਰ ਆਉਣਾ। ਹਾਂ ਹਾਂ। ਤੇ ਉਹਦੀ ਵਜ੍ਹਾ ਇਹ ਵੀ ਉਹ ਜ਼ਾਇਲਦਾਰ ਜਿਹੜਾ ਸਭ ਕੁਝ ਉਹ ਹੀ ਹੁੰਦਾ ਸੀ। ਹਾਂ ਠੀਕ ਹੈ। ਅਤੇ ਇੱਥੋਂ ਤੱਕ ਮੈਂ ਸੁਣਿਆ ਕਿ ਭਾਈ ਉਹ ਕਹਿ ਲਓ ਕਿ ਆਂਦਰੀ ਮੈਜਿਸਟ੍ਰੇਟ ਦਾ ਦਰਜਾ, ਬਿਲਕੁਲ ਕਿਸੇ ਬੰਦੇ ਨੂੰ ਬੰਨ ਵੀ ਸਕਦੇ ਸਨ। ਤੇ ਇਹ ਜਿਹੜਾ ਨਾ ਸਾਡਾ ਪਿੰਡ ਪੈਣੀ ਮੀਲੂਆ, ਹਾਂਜੀ, ਇੱਥੇ ਇੱਕ ਵਾਰੀ ਮੇਰੀ ਹੋਸ਼ ਸੀ, ਯਾਨੀ ਪਹਿਲੇ ਜਿਹੜੀ ਮੀਟਿੰਗ ਹੋਈ ਨਾ ਇਲਾਕੇ ਨਾਲ, ਸਾਰੇ ਪਿੰਡ ਇਕੱਠੇ ਹੋਏ, ਕਿਸੇ ਡੀਸੀ ਆਇਆ, ਅੰਗਰੇਜ਼ ਹੁੰਦਾ ਸੀ। ਉਹਨੇ ਆਣ ਕੇ ਤੇ ਟੂਰਨਾਮੈਂਟਾਂ ਉੱਥੇ ਰੱਖੀਆਂ, ਲੋਕਾਂ ਨੂੰ ਇਕੱਠਿਆਂ ਕੀਤਾ। ਉਹਨੇ ਦੌਰਾ ਜਦੋਂ ਕੀਤਾ ਨਾ, ਅੰਗਰੇਜ਼ ਸੀ ਤੇ ਸਾਰੇ ਜ਼ਾਇਲਦਾਰ ਲੰਬੜਦਾਰ ਜਿਹੜੇ ਇਕੱਠੇ ਕਰਕੇ ਤੇ ਉਹਨਾਂ ਨਾਲ ਉੱਥੇ ਨੇ ਇੱਕ ਰਾਤ ਗੁਜ਼ਾਰੀ ਤੇ ਟੈਂਟਿੰਗ ਕੀਤੀ ਤੇ ਲੋਕ ਇਕੱਠੇ ਹੋ ਗਏ, ਬੜਾ ਹੀ ਸ਼ੌਕ ਨਾਲ। ਵਾਲੀਬਾਲ, ਕਬੱਡੀ, ਰਸਾਕਸ਼ੀ, ਇਹ ਜਿਹੀਆਂ ਗੇਮਾਂ ਹੋਈਆਂ ਸਾਰੀਆਂ। ਯਾਨੀ ਸਾਡੇ ਵੱਡੇ ਜਿਹੜੇ ਸੀ ਨਾ, ਕੋ ਪੜ੍ਹੇ ਲਿਖੇ ਏਡਾ ਖਾਸ ਨਹੀਂ, ਲੇਕਿਨ ਉਹਨਾਂ ਦੀ ਔਲਾਦਾਂ ਅੱਗੇ ਪੜ ਗਈਆਂ ਸੀ। ਉਦੋਂ ਗ੍ਰੈਜੂਏਟ ਹੋਣਾ ਬੜੀ ਵੱਡੀ ਗੱਲ ਸੀ, ਬਹੁਤ ਵੱਡੀ ਗੱਲ ਸੀ। ਤੇ ਉਸ ਪਿੰਡ ਚੋਂ ਹੋ ਜਾਣਾ, ਛੋਟੇ ਪਿੰਡ ਚੋਂ ਨਿਕਲ ਜਾਣਾ। ਤੇ ਫਿਰ ਇਸ ਤਰ੍ਹਾਂ ਹੀ ਜਿਹੜਾ ਪੱਸੀ ਸੀ, ਉਹ ਵੱਡਾ ਜ਼ਾਇਲਦਾਰ ਸੀ ਸਾਡਾ, ਉਹਦੇ ਨਾਲ ਰਿਸ਼ਤੇਦਾਰੀ ਹੀ ਸਾਡੇ ਜ਼ਾਇਲਦਾਰ ਦੀ ਹੋ ਗਈ। ਫਿਰ ਇਸ ਤਰ੍ਹਾਂ ਰਿਲੇਸ਼ਨ ਵੱਧਦੇ ਫਿਰ ਉੱਤੇ ਚਲੇ ਗਏ। ਤਾਂ ਦੱਸਿਆ ਸਾਡੇ ਪਿੰਡ ਗੈਰ ਮਜ਼ਹਬ ਹੈ ਹੀ ਨਹੀਂ ਸੀ ਕੋਈ। ਤੇ ਇੱਕ ਘਰ ਲਿਆ ਕੇ ਰੱਖਿਆ ਹਿੰਦੂਆਂ ਦਾ, ਅਫਸਰਾਂ ਸ਼ੁਫਸਰਾਂ ਆਉਣਾ, ਉਹਨਾਂ ਨੂੰ ਰੋਟੀ ਖਾਣਾ ਦੇਣਾ, ਉਹਨੇ ਪਕਾ ਬਣਾ ਕੇ। ਬਾਕੀ ਉਹ ਸਾਡੇ ਕੋਲ ਹੀ ਰਿਹਾ। ਹੁਣ ਵੀ ਮੈਂ ਗਿਆ ਜਦੋਂ ਸੰਨ 6 ਚ ਗਿਆ, ਉਹਦਾ ਇੱਕ ਪੋਤਰਾ ਮੈਨੂੰ ਮਿਲਿਆ। ਉਹਨੇ ਕਿਹਾ, ਮੈਂ ਕਿਹਾ ਤੂੰ ਕੌਣ ਆ? ਕਹਿੰਦਾ ਕੋਈ ਤੁਹਾਨੂੰ ਜਾਣਨ ਵਾਲਾ ਮੈਂ ਹੀ ਆ। ਮੈਂ ਉਸ ਫਲਾਣੇ ਬੁੱਢੇ ਦਾ ਪੋਤਰਾ, ਤੁਹਾਂ ਬੁੱਢਾ ਵੇਖਿਆ? ਮੈਂ ਨਹੀਂ ਵੇਖਿਆ। ਉਹਨੇ ਤਾਰਫ ਕਰਾਇਆ, ਉਹਦੇ ਕੋਲ ਵਾਕਈ ਯਾਦਦਾਸ਼ਤ ਹੈ ਸੀ। ਚਲੋ, ਇਹ ਜਿਹੜਾ ਤੁਹਾਡਾ ਵਿਜ਼ਿਟ 2006 ਤੁਸੀਂ ਗਏ ਹੋਏ ਸੀ, ਇਹਦੇ ਬਾਰੇ ਵੀ ਗੱਲਬਾਤ ਕਰਾਂਗੇ। ਪਹਿਲੇ ਥੋੜਾ ਜਿਹਾ ਨਾ ਤੁਸੀਂ ਨਕਸ਼ਾ ਬਿਆਨ ਕਰੋ, ਮੀਲੂਆਂ ਦੇ ਦੁਆਲੇ ਦੇ ਪਿੰਡ ਕਿਹੜੇ ਸਨ? ਠੀਕ ਹੈ, ਕਿ ਆਇਆ ਇਹਨੂੰ ਕੋਈ ਦਰਿਆ, ਕੋਈ ਨਹਿਰ ਟੱਚ ਕਰਦੀ ਸੀ, ਮਤਲਬ ਇਦਾਂ ਦੀਆਂ ਗੱਲਾਂ ਨਾ ਸਾਰੀਆਂ। ਜਿਹੜਾ ਦਰਿਆ ਬਿਆਸ ਹੈ ਨਾ, ਇਹ ਦੇ ਬਿਲਕੁਲ ਨੈਕ ਤੇ, ਯਾਨੀ ਕੰਢੇ ਦੇ ਉੱਤੇ। ਇੱਕ ਵਾਰੀ ਸਾਡਾ ਪਿੰਡ ਟੱਟ ਗਿਆ ਸੀ, ਦੋਵਾਲ ਪਿੰਡ ਸੀ ਉਹਦਾ ਨਾਂ ਉਹਦਾ। ਹਾਂਜੀ,
ਜੀ। ਉਹ ਉੱਥੋਂ ਫਿਰ ਮਾਈਗ੍ਰੇਟ ਹੋਏ ਸੀ। ਇਸ ਜਗ੍ਹਾ ਦੀ ਉੱਚੀ ਜਗ੍ਹਾ ਸੀ, ਬੈਂਕ ਸੀ ਦਰਿਆ ਦਾ, ਉੱਥੇ ਆ ਕੇ ਪਿੰਡ ਨਵਾਂ ਪਾਇਆ, ਨਵਾਂ ਪਿੰਡ ਆਬਾਦ ਹੋਇਆ ਸੀ। ਤੇ ਉਹ ਪਿੰਡ ਦੇ ਵਿੱਚ ਇੱਕ ਤੇ ਦਰਿਆ ਦਾ ਸੀ ਸਾਨੂੰ ਕੰਢੇ ਦੇ ਉੱਤੇ, ਦੂਸਰਾ ਸ਼ਾਲਾ ਇੱਕ ਜਗ੍ਹਾ ਸੀ ਜਿਹੜਾ ਅੱਡਾ ਸੀ ਬਣਦਾ, ਜਿੱਥੇ ਪੱਕੀ ਰੋਡ ਸੀ ਗੁਰਦਾਸਪੁਰ ਨੂੰ ਜਾਂਦੀ। ਉਹਦੇ ਨਾਲ ਅਸੀਂ ਰਿਲੇਟਡ ਸੀ। ਤੇ ਸਾਡੇ ਪਿੰਡੋਂ ਤੋਂ ਕੋਈ ਪਿਆ ਸ਼ਹਿਰ ਨਹੀਂ ਜਾਂਦਾ, ਸੈਦਵਾਲ ਤੱਕ ਜਾਂਦੇ ਸਾਂ, ਅੱਗੋਂ ਫਿਰ ਸੈਦਵਾਲ ਤੇ ਅੱਗੇ ਜਾ ਕੇ ਛਾਰੇ ਜੀ ਅਸੀਂ ਚੜ੍ਹਦੇ ਰਹੇ ਸੜਕ ਤੇ। ਠੀਕ ਹੈ। ਤੇ ਵੱਡਾ ਪਿੰਡ ਇੱਕ ਜਾਗੋਵਾਲ ਸੀ। ਠੀਕ, ਸਹੀ ਹੈ। ਉਹ ਉੱਥੇ ਹਾਈ ਸਕੂਲ ਸੀ। ਅੱਛਾ, ਉਦੋਂ ਜੀ, ਬॉयਜ਼ ਦਾ ਜਾਗੋਵਾਲ। ਅੱਛਾ, ਆਬਾਦੀ ਜਿਹੜੀ ਮਿਕਸ ਸੀ, ਮੁਸਲਮਾਨ, ਹਿੰਦੂ, ਸਿੱਖ, ਉਹਦੇ ਉਸੇ ਆਬਾਦੀ 'ਚ ਹੈ ਸੀ ਮਿਕਸੇਸ਼ਨ। ਠੀਕ ਹੈ। ਬਾਕੀ ਅਸੀਂ ਜੇ ਤੁਹਾਨੂੰ ਦੱਸਿਆ ਵੀ ਉਹ ਸਾਡੇ ਰਿਸ਼ਤੇਦਾਰ ਸੀ ਜਾਗੋਵਾਲੀਏ, ਜਾਗੋਵਾਲ ਵੀ ਜ਼ਾਇਰਦਾਰ ਹੁੰਦਾ ਸੀ। ਅੱਛਾ, ਹਾਂ, ਠੀਕ ਹੈ। ਤੇ ਹਾਈ ਸਕੂਲ ਸੀ ਤੇ ਉਹਦੇ ਵਿੱਚ ਤਾਲੀਮ ਦਾ ਬੜਾ ਸਾਡਾ ਰੁਝਾਨ बढ़िया ਨਾ। ਨੇੜੇ ਜੋ ਆ ਗਿਆ, ਰੋਟੀ ਘਰੋਂ ਖਾ ਕੇ ਮੁੜ ਕੇ ਆ ਜਾਣਾ ਤੇ ਇਸ ਤਰ੍ਹਾਂ ਉਹ ਸਕੂਲ ਨੇ। ਮੈਂ ਤਾਂ ਹੁਣ 6 ਵੀ ਗਿਆ ਤੇ ਉਹ ਸਕੂਲ ਜਿਹੜਾ ਮੈਨੂੰ ਰੋਣਾ ਆਇਆ ਵੇਖ ਕੇ ਵੀ ਇਹ ਸਕੂਲ ਉਹ ਜਿੱਥੇ ਸਾਡੇ ਵੱਡੇ ਪੜ੍ਹ ਕੇ ਗਏ ਉੱਥੇ ਦਾ ਉੱਥੇ ਹੀ ਖੜਾ। ਅੱਛਾ, ਪਿੰਡ ਵੀ ਛੋੜਿਆ ਜਾਏ, ਉੱਥੇ ਗੰਦ ਪਿਆ, ਬੁਰਾ ਹਾਲ ਗਲੀਆਂ ਦੇ ਵਿੱਚ। ਬਹਰਹਾਲ ਉੱਥੋਂ ਰੋਸ਼ਨੀ ਲਈ ਸਾਡੇ ਵੱਡਿਆਂ ਇਸ ਵਾਸਤੇ ਸਾਨੂੰ ਉਹਦੇ। ਜਾਗੋਵਾਲ ਪਿੰਡ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਮਸ਼ਹੂਰ? ਜਾਗੋਵਾਲ ਤੋਂ ਅੱਗੇ ਜਿਹੜੇ ਉਹ ਪਿੰਡ ਸੀ ਆਲਮਾ, ਪਠੀਆ, ਛਟੀਆ, ਇਹ ਮੈਨੂੰ ਹੁਣ ਯਾਦ ਵੀ ਨਹੀਂ ਇੰਨੇ। ਕੋਈ ਖਾਸ ਪਿੰਡ ਨਹੀਂ। ਸੈਦਵਾਲ ਸੀ, ਨਿੱਕਾ ਸੈਦਵਾਲ ਤੇ ਵੱਡਾ ਸੈਦਵਾਲ, ਤੇ ਉੱਥੇ ਹੀ ਸੀ ਪ੍ਰਾਇਮਰੀ ਸਕੂਲ ਜਿੱਥੇ ਮੈਂ ਪੜ੍ਹਿਆ। ਅੱਛਾ, ਤੇ ਤੀਸਰੀ ਜਮਾਤ ਸੀ, 4 ਜਮਾਤਾਂ ਦਾ ਮਦਰਸਾ ਹੁੰਦਾ ਸੀ। ਅੱਛਾ, ਤੇ 1 ਸਾਲ ਮੇਰਾ ਰਹਿੰਦਾ ਸੀ ਤੇ ਇੱਥੇ ਮਾਈਗ੍ਰੇਟ ਹੋ ਗਿਆ। ਜੀ ਜੀ ਜੀ। ਜਿਹੜਾ ਪਿੰਡ ਸੀ ਆਪਣਾ ਬਾਬਾ ਜੀ ਮੀਲਵਾ ਨੂੰ ਕਿਹਾ ਜਾਂਦਾ ਸੀ ਉਸ ਵੇਲੇ, ਜਾਂ ਮੀਲਮਾ ਕਹਿੰਦੇ ਸੀ? ਮੀਲਮਾ। ਤੇ ਲਿਖਣ ਪੜਨ ਚ ਕੀ ਆਂਦਾ ਸੀ? ਪੈਣੀ ਮੀਲੂਆ, ਪੈਣੀ ਮੀਲੂਆ, ਪੈਣੀ ਮੀਲੂਆ। ਠੀਕ ਠੀਕ ਠੀਕ। ਇਹਦਾ ਜਿਹੜਾ ਥੋੜਾ ਜਿਹਾ ਖੁਲਾਸਾ ਕਰ ਦਿਓ ਕਿ ਭੈਣੀ ਤੋਂ ਕੀ ਮੁਰਾਦ ਲਈ ਜਾ ਸਕਦੀ? ਭੈਣੀ ਦਰਅਸਲ ਲਫ਼ਜ਼ ਸੀ ਇਹ ਪੰਜਾਬੀ ਦਾ ਬਹਿਣੀ। ਹਾਂ, ਬਹਿਣੀ। ਤੇ ਉਹ ਬਹਿਣੀ ਜਿਹੜੀ ਸੀ ਨਾ ਉਹਨੂੰ ਮੋੜਦਿਆਂ ਮਾਰਦਿਆਂ ਉਹ ਭੈਣੀ ਬਣ ਗਈ। ਵਿਗੜਦਿਆਂ ਮੀਲੂਆਂ ਦੀ ਬਹਿਣੀ। ਮੀਲੂਆਂ ਦੀ ਬਹਿਣੀ। ਅੱਛਾ ਅੱਛਾ। ਉਹਦਾ ਮਤਲਬ ਇਹ ਵੀ ਪਿੰਡ ਜਿਹੜਾ ਉੱਥੇ ਬੈਠੇ ਸੀ, ਠੀਕ ਹੈ, ਮੀਲੂ ਹੁੰਦੇ ਸੀ, ਉਹਨਾਂ ਦੀ ਬਹਿਣੀ ਵੇਖੋ ਜੀ। ਹਾਂਜੀ ਜੀ ਜੀ। ਅਟਰੈਕਸ਼ਨ ਸੀ ਨਾ। ਬਿਲਕੁਲ ਸਹੀ, ਬਿਲਕੁਲ ਸਹੀ। ਮਸਜਿਦਾਂ ਕਿੰਨੀਆਂ ਸਨ ਪਿੰਡ? ਮਸਜਿਦਾਂ 2 ਹੀ ਸੀ। ਇੱਕ ਜਿਹੜੀ ਵੱਡੀ ਮਸਜਿਦ ਸੀ। ਅੱਛਾ। ਤੇ ਇੱਕ ਛੋਟੀ ਜਿਹੀ ਸੀ, ਸਾਡੀ ਉਹ ਨਵੀਂ ਬਣਾਈ ਸੀ। ਅੱਛਾ। ਤੇ ਉਹਦੇ ਨਾਲ ਇਮਾਮ ਰੱਖਿਆ ਹੁੰਦਾ ਸੀ। ਅੱਛਾ, ਠੀਕ ਹੈ। ਜਿਹੜੀ ਬਾਬਾ ਜੀ ਵੱਡੀ ਮਸਜਿਦ ਸੀ ਉਹ ਪਿੰਡ ਦੀ ਕਿਹੜੀ ਬਾਈ ਸੀ, ਅਗਰ ਮੈਂ ਡਾਇਰੈਕਸ਼ਨ ਤੁਹਾਨੂੰ ਪੁੱਛਾਂ? ਦਰਮਿਆਨ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਛੱਪੜ ਸੀ। ਦਰਮਿਆਨ ਚ ਪਰਲੇ ਪਾਸੇ ਇੱਕ ਜਿਹੜੀ ਜਗ੍ਹਾ ਬੈਂਕ ਸੀ ਨਾ ਉਹਦਾ ਛੱਪੜ ਦਾ, ਉੱਥੇ ਸੀ ਉਹ ਸਾਡੇ ਰਾਈਆਂ ਦੇ ਘਰ। ਜਿਹੜਾ ਉਰਲੇ ਪਾਸੇ ਸੀ ਉਹ ਛੱਪੜ ਸੀ। ਛੱਪੜ ਬੜਾ ਵੱਡਾ ਸੀ। ਮੈਂ ਹੁਣ ਵੇਖ ਕੇ ਵੀ ਹੈਰਾਨ ਰਹਿ ਗਿਆ ਵੀ ਇਹ ਛੱਪੜ ਹੀ ਨਹੀਂ ਪੂਰਿਆ ਗਿਆ। ਅੱਛਾ। 6 ਚ ਵੀ ਮੈਂ ਬੜਾ ਹੈਰਾਨ ਹੋਇਆ। ਠੀਕ ਹੈ ਠੀਕ ਹੈ। ਉਹ ਛੱਪੜ ਮੇਰਾ ਖਿਆਲ ਹੋਰ ਕੋਈ ਸਦੀ ਵੀ ਰਹਿਣਾ। ਅੱਛਾ, ਐਡਾ ਵੱਡਾ ਛੱਪੜ? ਨੀਅਰ ਅਬਾਊਟ 70-80 ਸਾਲ ਇਹ ਹੋ ਜਾਣੇ ਤੇ ਉਹਦਾ ਖਤਮ ਹੋਣਾ ਮੈਨੂੰ ਲੱਗਦਾ ਨਹੀਂ ਸੀ ਜੇ ਕੋਈ ਗਵਰਨਮੈਂਟ ਨੇ ਹੱਥ ਨਾ ਪਵਾਇਆ ਤੇ। ਬਾਬਾ ਜੀ ਇੱਕ ਮੈਨੂੰ ਗੱਲ ਦੱਸੋ, ਮੈਂ ਬਹੁਤ ਸਾਰੇ ਪਿੰਡਾਂ ਦੇ ਵਿਜ਼ਿਟ ਕੀਤੇ, ਕਦੀ ਵੀ ਨਹੀਂ ਮਤਲਬ ਕਿ ਨਾ ਇਸ ਤਰ੍ਹਾਂ ਦਾ ਕੋਈ ਸੀਨ ਵੇਖਣ ਨੂੰ ਮਿਲਿਆ। ਪਿੰਡ ਦੇ ਵਿਚਕਾਲੇ ਛੱਪੜ ਹੋਏ, ਇਹਦਾ ਕੀ ਰੀਜ਼ਨ ਸੀ? ਕੀ ਮਤਲਬ ਇਹਦੇ ਪਿੱਛੇ ਕੀ ਕਦੀ ਪਿੰਡ ਆਲੇ ਦੁਆਲੇ ਘਰ ਨੇ, ਪਿੰਡ ਦੇ ਸੈਂਟਰ 'ਚ ਛੱਪੜ? ਹਾਂ, ਉਹ ਕਿਸੇ ਦਰਿਆ ਪਿਆ ਸੀ। ਅੱਛਾ। ਉਹਨੇ ਰੋੜਿਆ ਸੀ ਤੇ ਬਹੁਤ ਡੂੰਘਾ ਹੋ ਗਿਆ, ਉੱਥੇ 2 ਵੰਜ ਲੱਗਦੇ ਸੀ, ਯਾਨੀ 20-25-30 ਫੁੱਟ ਤੋਂ ਜ਼ਿਆਦਾ ਡੂੰਘਾ ਸੀ। ਇਹਨਾਂ ਨੇ ਉਸ ਛੱਪੜ ਨੂੰ ਇਸ ਵਾਸਤੇ ਲਿਆ ਵੀ ਇੱਥੇ ਬਾਦੀ ਬਣਾਉਣੇ, ਇੱਥੇ ਸਾਡੇ ਡੰਗਰ ਪਾਣੀ ਪੀਣਗੇ, ਨਹਾਉਣਗੇ। ਠੀਕ ਹੈ। ਹੋਰ ਸਾਨੂੰ ਕੀ ਚਾਰ ਸੀ? ਕਾਕਰ ਸੇ ਨਲਕੇ ਲੱਗੇ ਹੁੰਦੇ ਸੀ ਪਾਣੀ, ਉਧਰ ਹਵੇਲੀਆਂ ਜੰਗਲ ਵਿੱਚ ਹੁੰਦੇ ਸੀ ਪਿੰਡ ਦੇ। ਠੀਕ ਹੈ। ਉਹ ਹਵੇਲੀਆਂ ਜਿਹੜੀਆਂ ਸੀ ਉਹ ਉੱਥੋਂ ਖੋਲਦੇ ਸੀ, ਉਹ ਛੱਪੜੇ ਜਾ ਵੜਦੇ ਸੀ।
ਠੀਕ ਉਹਨਾਂ ਨਹਾਉਣਾ ਧੋਣਾ ਛੇੜੂਆਂ ਨੇ ਮੁੜ ਕੇ ਕੱਢ ਕੇ ਲਿਆ ਕੇ ਬੰਨ ਦੇਣੇ। ਬਿਲਕੁਲ ਸਹੀ, ਬਿਲਕੁਲ ਸਹੀ। ਇਹ ਵਜ੍ਹਾ ਸੀ ਜੀ। ਜਿਸ ਤਰ੍ਹਾਂ ਮੈਂ ਤੁਹਾਨੂੰ ਬਜ਼ੁਰਗ ਆਊਟ ਆਫ ਦੀ ਰਿਕਾਰਡਿੰਗ ਮੇਰੀ ਤੁਹਾਡੇ ਨਾਲ ਡਿਸਕਸ ਹੋਈ, ਆਪਣਾ ਸਾਡੇ ਸਰਦਾਰ ਸਾਹਿਬ ਨੇ ਸੁਰਜੀਤ ਸਿੰਘ ਪਿੰਡ ਮੀਲੂਆਂ ਤੋਂ, ਹਾਂਜੀ, ਤੇ ਉਹਨਾਂ ਨੂੰ ਬੜਾ ਚਾਅ ਸੀ ਕਿ ਯਾਰ ਸਾਡੇ ਪਿੰਡ ਦੀ ਤਾਰੀਖ ਮਤਲਬ ਕਿ ਕੀ ਏ, ਸਾਡੇ ਪਿੰਡ 'ਚ ਵਸਣ ਵਾਲੇ ਲੋਕ ਕੌਣ ਸਨ, ਜਾਂ ਕਿੱਦਾਂ ਕਿੱਦਾਂ ਉੱਠ ਕੇ ਗਏ, ਕਿਹੜੇ ਹਾਲਾਤਾਂ 'ਚ ਗੁਜ਼ਰ ਕੇ ਗਏ, ਠੀਕ ਹੈ ਨਾ। ਤੇ ਅਥੈਂਟਿਕ ਗੱਲ ਉਹਨਾਂ ਨੂੰ ਕੋਈ ਨਹੀਂ ਸੀ ਮਿਲਦੀ। ਉਹਨਾਂ ਦਾ ਹੀ ਸਵਾਲ ਸੀ ਮੈਂ ਜਿਹੜਾ ਤੁਹਾਡੇ ਨਾਲ ਕਰਨ ਜਾ ਰਿਹਾ ਵਾਂ। ਇੱਕ ਤੇ ਆਲਮੋਸਟ ਮੈਂ ਕਰ ਦਿੱਤਾ ਵੇ ਕਿ ਮਸਜਿਦਾਂ ਦੋ ਸਨ, ਠੀਕ ਹੈ, ਇੱਕ ਵੱਡੀ ਮਸਜਿਦ ਸੀ, ਇੱਕ ਛੋਟੀ ਮਸਜਿਦ ਸੀ, ਠੀਕ ਹੈ। ਛੋਟੀ ਮਸਜਿਦ ਬਾਰੇ ਦੱਸ ਦਿਓ, ਇਹ ਪਿੰਡ ਦੀ ਕਿਹੜੀ ਬਾਈ ਸੀ? ਪਹਾੜ ਪਾਸੇ ਬਿਲਕੁਲ ਛੱਪੜ ਦੇ ਵਿੱਚ ਸੀ। ਉਹ ਛੱਪੜ ਦੇ ਬਿਲਕੁਲ ਨੈਕ ਜਿਹੜਾ ਨਾ ਕਿਨਾਰਾ ਉੱਥੇ ਸੀ ਛੋਟੀ ਮਸਜਿਦ। ਹਾਲੀ ਵੀ ਉਹਦਾ ਉੱਥੇ ਨਿਸ਼ਾਨ ਸੀ, ਪੁਰਾਣੇ ਨਿਸ਼ਾਨ, ਲੇਕਿਨ ਉੱਥੇ ਹੋਰ ਮਲਵਾਈ ਸ਼ਰਬਾ ਕੋਈ ਨਹੀਂ ਸੀ। ਅੱਛਾ ਅੱਛਾ। ਹਾਂ, ਤੇ ਉੱਥੇ ਹੀ ਅਗਲੀ ਜਿਹੜੀ ਵੱਡੀ ਮਸਜਿਦ ਸੀ ਨਾ, ਉਹਦੇ ਆਲੇ ਦੁਆਲੇ ਜਿਹੜੇ ਘਰ ਸੀ ਉਹ ਜ਼ੈਲਦਾਰਾਂ ਦਾ ਸੀ, ਸਾਡੇ ਦੂਸਰੇ ਤਾਏ ਦੇ ਸੀ। ਉਹ ਯਾਨੀ 6 ਘਰ ਉਧਰ ਸੀ ਤੇ 3 ਘਰ ਅਸੀਂ ਇੱਧਰ ਸੀ ਉਰਲੇ ਪਾਸੇ। ਤਾਇਆ ਸਾਡਾ ਤੇ 3 ਘਰ ਸਾਡੇ ਪਿਓਾਂ ਦੇ। ਸਹੀ ਹੈ। ਉਹਨਾਂ ਦਾ ਸੁਰਜੀਤ ਸਿੰਘ ਦਾ ਮੈਨੂੰ ਇਹ ਵੀ ਕਹਿਣਾ ਵੇ ਕਿ ਬਜ਼ੁਰਗਾਂ ਤੋਂ ਇਹ ਵੀ ਸਵਾਲ ਲਾਜ਼ਮੀ ਕਰਿਆ ਜੇ ਕਿ ਸਾਰਾ ਪਿੰਡ ਕੱਚਾ ਸੀ ਤੇ 3 ਘਰ ਵਾਹਦ ਪੱਕੇ ਸਨ ਜਿਨ੍ਹਾਂ ਦਾ ਫਰੰਟ ਪੱਕਾ ਸੀ, ਠੀਕ ਹੈ ਨਾ। ਤੇ ਬੜੇ ਬੜੇ ਵੱਡੇ ਘਰ ਸਨ ਕਿ ਜੀ ਸਾਨੂੰ ਜਿਹੜਾ ਘਰ ਅਲਾਟ ਹੋਇਆ ਸਾਡੇ ਬਜ਼ੁਰਗਾਂ ਨੂੰ, ਅੱਜ ਤੇ ਛੋਟੇ ਛੋਟੇ ਹੁੰਦੇ ਹਾਂ, ਕਿ 10 ਸ਼ਤੀਰ ਸਨ 12 ਪੱਖਿਆਂ ਤੇ, ਮਤਲਬ ਐਡਾ ਵੱਡਾ ਘਰ ਸੀ ਕਿ ਛੋਟਿਆਂ ਹੁੰਦਿਆਂ ਸਾਈਕਲ ਵੀ ਚਲਾਉਂਦੇ ਸਨ ਤੇ ਘਰ ਵਿੱਚ ਹੀ ਮਤਲਬ ਚਲਾ ਲੈਣੇ। ਉਹ ਘਰ ਜਿਹੜੇ 3 ਸਨ ਪੱਕੇ ਵੱਡੇ ਘਰ, ਉਹ ਕਿੰਨਾ ਦੇ ਸਨ ਘਰ? ਉਹਨਾਂ ਬਾਰੇ ਕੀ ਜਾਣਦੇ? ਇਹ ਉਹਨੂੰ ਪਤਾ ਉਹਨਾਂ ਨੂੰ ਵੀ ਅਸੀਂ ਉਹ ਜਿਹੜੇ 3 ਦਾਦਿਆਂ ਦੀ ਔਲਾਦ ਹਨ। ਅੱਛਾ। ਉਹਨਾਂ ਦੇ ਘਰ ਸੀ, ਦਰਮਿਆਨ ਦੇ ਵਿੱਚ ਦੀਵਾਰ ਸੀ ਤੇ ਕੁਝ ਇੱਧਰ ਬਣਾਇਆ ਸੀ, ਕੁਝ ਆਸ ਪਾਸੇ ਬਣਾਇਆ ਸੀ, ਠੀਕ ਹੈ। ਤੇ ਕੱਚੀਆਂ ਦੀਵਾਰਾਂ ਸੀ, ਬਰੂਆਂ ਉਹਨਾਂ ਦੀਆਂ ਪੱਕੀਆਂ ਸੀ ਰੱਖੀਆਂ ਸੀ। ਇੱਕ ਜਿਹੜਾ ਮੇਰੇ ਚਾਚੇ ਦਾ ਘਰ ਸੀ ਉਹ ਕੋਠੀ ਨੁਮਾ ਸੀ। ਅੱਛਾ। ਉਹਦੇ ਵਿੱਚ ਕਾਫੀ ਉਹਨਾਂ ਜਗ੍ਹਾ ਘੇਰ ਲਈ ਸੀ। ਤੇ ਇਹ ਇੱਕ ਗੱਲ ਤੋਂ ਮੈਂ ਮਹਿਰੂਮ ਰਹਿ ਗਿਆ। ਉਸ ਪਿੰਡ ਦੇ ਵਿੱਚ ਵੜਦਿਆਂ ਸਾਰੀ ਮੇਰੇ ਜਿਹੜਾ ਨਾਲ ਬੰਦਾ ਸੀ ਉਹ ਆਲਮੇ ਦਾ ਸਿੱਖ ਸੀ। ਅੱਛਾ। ਪ੍ਰਮੋਦ ਸਿੰਘ ਉਹਦਾ ਨਾਂ ਸੀ। ਅੱਛਾ ਅੱਛਾ। ਉਹਨੇ ਮੈਨੂੰ ਇਹ ਗੱਲ ਜਾਂਦੇ ਦੱਸਦੀ ਸੀ ਵੀ ਉੱਥੇ ਤੁਹਾਡੇ ਬਾਅਦ ਕੁਝ ਵੀ ਨਹੀਂ। ਮੈਨੂੰ ਆਖਿਆ ਕਿੰਨੇ ਦੇ ਸਿੱਖ, ਕਿੰਨੇ ਦੇ ਹਿੰਦੂ, ਕਿੰਨੇ? ਉਹਨੇ ਕਿਹਾ ਕੁਝ ਵੀ ਨਹੀਂ, ਤੁਸੀਂ ਬਸ ਉਹਨੂੰ ਮਿਲੇ ਪੈਂਚ ਨੂੰ, ਜਿਹੜਾ ਪਿੰਡ ਦਾ ਮੈਂਬਰ ਹੈ, ਉਹਨੂੰ ਮਿਲ ਕੇ ਅਸੀਂ ਇਸ ਵਾਸਤੇ ਚੱਲੇ ਆ ਤੇ ਹੋਰ ਬਾਕੀ ਸ਼ਾਇਦ ਕੋਈ ਨਹੀਂ। ਔਰ ਵਾਕਿਆ ਬੇਰੌਣਕੀ ਤੇ ਗਾਈਆਂ ਮਾਰੀਆਂ ਲਿਵਰਪੂਲ ਮਾਰੀਆਂ। ਅੱਛਾ। ਤੇ ਉਹ ਹੀ ਦੇਖਿਆ ਤੇ ਸਟੂਡੀ ਉਹਨਾਂ ਦੇ ਅੱਗੇ ਪਾਈ ਸਾਈਲੇਜ ਜਿਹਾ। ਤੇ ਬਹਰਹਾਲ ਪਿੰਡ ਦੇ ਵਿੱਚ ਰੌਣਕ ਕੋਈ ਨਹੀਂ ਸੀ ਜਿੱਦੀ ਕਿ ਸਾਡੀ ਰੌਣਕ ਹੁੰਦੀ ਸੀ ਨਾ। ਅੱਛਾ। ਉਹ ਉਨੀ ਵੀ ਨਹੀਂ ਸੀ। ਤੁਹਾਡਾ ਕਹਿਣਾ ਕਿ ਇੰਨਾ ਐਡਵਾਂਸ ਦੁਨੀਆ ਹੋਣ ਕਰਕੇ ਵੀ ਜਿੱਦਾਂ ਪਹਿਲੇ ਰੌਣਕ ਸੀ 47 ਤੋਂ ਪਹਿਲੇ, ਕਿਆਮੇ ਪਾਕਿਸਤਾਨ ਤੋਂ ਪਹਿਲੇ ਪਿੰਡ ਮੀਲੂਆਂ ਦੀ, ਤੇ ਅੱਜ ਤੁਸੀਂ 2006 ਜਾਂਦੇ ਹੋ, ਕੋਈ ਬੇਰੌਣਕੀ ਤੁਹਾਨੂੰ ਨਜ਼ਰ ਆਈ? ਇਹ ਸੁਰਜੀਤ ਸਿੰਘ ਨਾਮ ਦੱਸਿਆ ਨਾ? ਹਾਂਜੀ, ਸੁਰਜੀਤ ਸਿੰਘ। ਹਾਂ, ਬਿਲਕੁਲ ਉੱਥੇ ਕੋਈ ਸੁਰਜੀਤ ਸਿੰਘ ਦਾ ਅਸਾਰ ਨਹੀਂ ਸੀ ਨਜ਼ਰ। ਉਹ ਬਾਹਰ ਸਨ ਜਨਾਬ ਸਾਹਿਬ ਵੀ ਸੀ। ਸਨ 6 ਗਿਆ, ਥੋੜਾ ਜਿਹਾ ਹੋਈ ਹੈ, 14 ਸਾਲ ਹੋ ਗਏ, ਲੇਕਿਨ ਉੱਥੇ ਉਹ ਨਾ ਕੋਈ ਨਜ਼ਰ ਨਹੀਂ ਆਇਆ। ਅਸੀਂ ਜਿੱਥੇ ਇੰਨਾ ਕੋਈ ਛੱਡ ਕੇ ਆਏ ਸਾਂ, ਹਾਂਜੀ, ਉੱਥੇ ਚਾਹੀਦੀ ਇੰਨੇ ਸਾਲਾਂ ਬਾਅਦ ਮੈਂ ਗਿਆ, ਉੱਥੇ ਕੋਈ ਰੌਣਕ ਹੁੰਦੀ, ਕੋਈ ਬਿਲਡਿੰਗਾਂ ਬਣ ਲੀਆਂ, ਕੋਈ ਹੈਲਪ ਹੁੰਦਾ ਪਿੰਡ, ਕੋਈ ਉਹ ਬਿਲਕੁਲ ਜਿਹਾ ਛੱਡ ਕੇ ਆਇਆ ਸੀ। ਉਹਨਾਂ ਨੇ ਉਹ ਹੀ ਰਹਿਣ ਦਿੱਤਾ ਸੀ। ਇੱਕ ਬੇਬੇ ਬੈਠੀ ਸੀ। ਅੱਛਾ। ਸਿਹਤਮੰਦ ਸੀ। ਅੱਛਾ। ਤੇ ਮੇਰਾ ਦਿਲ ਕੀਤਾ ਵੀ ਇਹਦੇ ਨਾਲ ਗੱਲ ਕਰਾਂ ਵੀ ਇਹ ਸਾਡਾ ਘਰ ਸੀ। ਇੱਕ ਕੋਠੜੀ ਖੜੀ ਹੈ, ਬਾਕੀ ਸਾਰੀਆਂ ਟੈਟੂ ਗਿਆ ਘਰ ਚ, ਫਿਰ ਨਵਾਂ ਰੀਬਿਲਡ ਉਹਨਾਂ ਕੀਤਾ। ਅੱਛਾ। ਮੈਂ ਨਾ ਉਹ ਇਸ ਗੱਲ ਤੇ ਵੀ ਲੋਕ ਨਹੀਂ ਬਾਹਰ ਜੈਸੇ ਸੋਸ਼ਲ ਨਹੀਂ, ਮੈਂ ਵੀ ਉਹ ਨੈਗਲੈਕਟ ਕਰ ਗਿਆ ਵੀ ਚਲੋ ਸਾਨੂੰ ਕੀ ਰਾਹ ਦੇਖਿਆ, ਘਰ ਆਣੇ ਗਏ ਲੰਘ ਗਏ ਆਪਣੇ, ਕਿਹੜਾ ਬੇਬੇ ਜੀ ਸਲਾਮ ਕਰਨਾ। ਅੱਛਾ। ਬਹਰਹਾਲ ਉਸਲੇ ਮੈਂ ਸਮਝਦਾ ਸਾਰੇ ਲੋਕ ਨਾਰੋਵਾਲ ਦੇ ਨੇ ਤੇ ਹਿੰਦੂ ਨੇ। ਅੱਛਾ। ਇਸ ਵੇਲੇ ਜਿਹੜੇ ਮੌਜੂਦਾ ਜਿਹੜੇ ਮੌਜੂਦਾ ਉਸ ਵੇਲੇ ਦੇ ਸਨ 6 ਚ। ਤੇ ਇਹ ਜਿਹੜਾ ਸਰਦਾਰ ਸਿੰਘ ਆਪਣਾ ਸੁਰਜੀਤ ਸਿੰਘ ਦਾ, ਇਹ ਉੱਥੇ ਮੈਨੂੰ ਲੱਗਾ ਨਹੀਂ ਵੀ ਇਸ ਪਿੰਡ ਦੇ ਵਿੱਚ ਕੋਈ ਸਿੱਖ ਵੀ ਹੋਏਗਾ। ਅੱਛਾ। ਠੀਕ। ਸਰਦਾਰ ਸਿੱਖ ਹੋਏਗਾ, ਕਿਉਂਕਿ ਸਿੱਖਾਂ ਨਾਲ ਅਸੀਂ ਬੜੇ ਰਿਲੇਟਡ ਸਾਂ।
ਉਹ ਸਾਡੇ ਹੁੰਦੇ ਸੀ, ਅਸੀਂ ਉਹਨਾਂ ਦੇ ਹੁੰਦੇ ਸੀ। ਮਤਲਬ ਉਹਨਾਂ ਦਾ ਆਉਣ ਜਾਣ ਰਹਿਣਾ ਹਰ ਵੇਲੇ ਪਿੰਡ ਜੋ ਹੀ ਜ਼ਿਆਦਾਤਰੀ ਸੀ, ਤੇ ਉਹਨਾਂ ਨੇ ਹਰ ਬੰਦੇ ਦੀ ਕੋਸ਼ਿਸ਼ ਹੁੰਦੀ ਵੀ ਇਹਨਾਂ ਨਾਲ ਵਾਕਫੀਤ ਹੋ ਜਾਏ। ਹਾਂਜੀ, ਕੋਈ ਨਾ ਕੋਈ ਪਰਿਆ ਪੰਚਾਇਤ ਦਾ ਫੈਸਲਾ ਆਇਆ ਰਹਿੰਦਾ ਜੀ 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 ਜੀ। ਦੁਕਾਨ ਹੈ ਸੀ ਤੁਹਾਡੇ ਉੱਥੇ ਹੁੰਦਿਆਂ? ਹਾਂਜੀ, ਕਿਆ ਮੈਂ ਪਾਕਿਸਤਾਨ ਤੋਂ ਪਹਿਲੇ ਪਿੰਡ ਮੀਲਵੰਜ ਦੁਕਾਨ ਇੱਕ ਤੇ ਸਾਡੇ ਉਸੇ ਚਾਚਾ ਚੌਧਰੀ ਫਜ਼ਲ ਅਹਿਮਦ ਨੰਬਰਦਾਰ ਸੀ, ਉਹਨਾਂ ਦੀ ਸੀ ਬਣਾਈ ਹੋਣਾ। ਫਿਰ ਥੋੜਾ ਜਿਹਾ ਕਰਕੇ ਛੱਡ ਦਿੱਤੀ, ਫਿਰ ਮੇਰਾ ਖਿਆਲ ਇੱਕ ਵੀ ਨਹੀਂ ਸੀ। ਅੱਛਾ, ਤੁਸੀਂ ਸੌਦਾ ਸਲਫ ਲੈਣ ਉਹ ਸੈਦੋਵਾਲੋਂ ਲੈਂਦੇ ਸੀ, ਸੈਦੋ ਵਾਲੀ ਜਿੱਥੇ ਸਕੂਲ ਵੀ ਸੀ ਸਾਡਾ, ਉੱਥੇ ਲੈਂਦੇ ਸੀ। ਅੱਛਾ, ਉੱਥੇ ਠੀਕ ਠਾਕ ਬਾਜ਼ਾਰ ਸੀ? ਠੀਕ ਸੀਗਾ। ਉਹਨਾਂ ਦੀਆਂ ਦੇਖੋ ਹਿੰਦੂ ਕੌਮ ਬੜੀ ਸਿਆਣੀ ਸੀ, ਸਾਨੂੰ ਇਹਨਾਂ ਨੇ ਸ਼ੇਰ ਦਿੱਤਾ ਹੀ ਨਹੀਂ, ਤਜਾਰਤ ਵਾਲੇ ਪਾਸੇ ਜਾਣ ਨਹੀਂ ਦਿੰਦੇ, ਅਸੀਂ ਜਾਂਦੇ ਵੀ ਨਹੀਂ ਸੀ। ਪੈਸਾ ਰੁਪਈਆ ਜਾਂ 3 ਰੁਪਈਆ ਲੈਂਦੇ ਆ, ਸਾਡੀਆਂ ਪੈਲੀਆਂ ਸੀ, ਜਿਹੋ ਜਿਹੇ ਜ਼ਿਮੀਦਾਰ ਹੁੰਦੇ ਸੀ ਉਹ ਚੱਲਦਾ ਸੀ। ਸਹੀ ਬਾਬਾ ਜੀ, ਜਦ ਕੋਈ ਵਿਆਹ ਆ ਜਾਣਾ, ਵਿਆਹ ਕੋਈ ਸ਼ਾਦੀ ਵਿਆਹ ਆ ਗਈ, ਕੋਈ ਕੱਪੜਾ ਲੀੜਾ ਲੱਤਾ ਲੈਣ ਵਾਸਤੇ ਤੁਹਾਨੂੰ ਅਗਰ ਕਿਸੇ ਵੱਡੇ ਸ਼ਹਿਰ ਦਾ ਰੁਖ ਕਰਨਾ ਪੈਂਦਾ, ਤੇ ਸ਼ਹਿਰ ਕਿਹੜਾ ਸੀ ਉਹ ਜਿਹੜਾ ਤੁਹਾਨੂੰ ਲੱਗਦਾ ਹੈ? ਮੈਂ ਕਿ ਦੱਸਿਆ ਨਾ ਵੀ ਛਾਲੇ ਇੱਕ ਪਿੰਡ ਸੀ ਕਿ ਸੈਦੋਵਾਲ ਜਿਹੜਾ, ਉੱਥੇ ਹਰ ਜ਼ਰੂਰਤ ਪੂਰੀ ਹੋਈ। ਮਤਲਬ ਸੈਦੋ ਠੀਕ ਠਾਕ ਕਾਨਵਾਲ ਜਿਹੜਾ ਸੀ ਨਾ ਥਾਣਾ ਸਾਡਾ, ਉਹ ਵੀ ਐਵੇਂ ਟੁੱਟਾ ਭੱਜਾ ਹੀ ਸੀ, ਕੋਈ ਉੱਚੀ ਜਗ੍ਹਾ, ਕੋਈ ਹੁਣ ਵੀ ਉਸੇ ਤਰ੍ਹਾਂ ਹੀ ਹੈ। ਸਹੀ ਹੈ, ਕੋਈ ਇਹ ਨਹੀਂ ਵੀ ਕੋਈ ਖੂਬਸੂਰਤੀ ਆਈ ਹੋਏ ਕਰੀਏ, ਅਟਰੈਕਸ਼ਨ ਨਹੀਂ ਸੀ ਕੋਈ ਵੀ। ਜੀ 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 ਜੀ। ਤੇ ਉਹ ਬਹਰਾਲ ਸਾਡੀਆਂ ਯਾਦਾਂ ਵਿੱਚ ਉਦੋਂ ਇਮੀਚੋਰ ਸੀ। ਹਾਂਜੀ, ਬਾਲਗ ਯਾਦਾਂ ਚ ਨਹੀਂ ਸਾਡੀਆਂ, ਬਾਲਗ ਤੇ ਹੁਣ ਵੀ ਨਹੀਂ ਹੋਈਆਂ। ਹਾਂਜੀ ਹਾਂਜੀ। ਤੇ ਉਦੋਂ ਇਹਨਾਂ ਸੋਚਦੇ ਨਹੀਂ ਵੀ ਇੱਥੋਂ ਕਿੱਥੋਂ ਖਾਂਦੇ ਸੀ, ਕਿੱਥੋਂ ਪੀਂਦੇ। ਘਰ ਚ ਕੱਪੜੇ ਦੀ ਦੁਕਾਨ ਵੀ ਮੇਰੇ ਸੇਠ ਸਾਹਿਬ ਨੇ, ਚਾਚਾ ਜੀ ਨੇ ਰੱਖੀ ਸੀ। ਅੱਛਾ, ਲੇਕਿਨ ਉਹ ਥੋੜਾ ਜਿਹਾ ਚਿਰ ਚਲਾਈ, ਫਿਰ ਉਹ ਮੁੜ ਕੇ ਖਤਮ ਕਰ ਦਿੱਤੀ ਸੀ। ਠੀਕ ਹੈ ਠੀਕ ਹੈ। ਤੇ ਮੇਲਾ ਦੱਸੋ ਆਪਣੇ ਇਲਾਕੇ ਦਾ ਕੋਈ ਮਸ਼ਹੂਰ ਉਸ ਵੇਲੇ? ਮੇਲਾ ਜਾਂ ਵਿਸਾਖੀ ਜਾਂ ਕੋਈ ਛਿੰਝ? ਵਿਸਾਖੀ ਦਾ ਮੇਲਾ ਹਰ ਪਿੰਡ ਚ ਤਕਰੀਬਨ ਲੱਗਦਾ ਸੀ। ਅੱਛਾ, ਤੇ ਜਿਹੜੇ ਲੋਕ ਦੇਖਣ ਜਾਂਦੇ ਸੀ, ਇਹ ਪੰਡੋਰੀਆਂ ਇੱਕ ਪਿੰਡ ਸੀ ਸਾਡੇ ਲਾਗੇ, ਪੰਡੋਰੀਆਂ। ਅੱਛਾ, ਉਹ ਉੱਥੇ ਮੇਲਾ ਹੁੰਦਾ ਸੀ, ਤੇ ਉੱਥੇ ਮੰਨਤ ਹੁੰਦਾ ਹੈ। ਮੰਨਤ ਕਹਿੰਦੇ ਸਨ ਇਹਨਾਂ ਹਿੰਦੂਆਂ ਦਾ, ਜਿਹੜਾ ਕੋਈ ਪਾਲਿਆ ਵਿੱਚ ਹੋਵੇ ਵੱਡਾ। ਜੀ ਜੀ ਜੀ। ਮੰਨਤ ਸਰਦਾਰ ਸੀ, ਉਹ ਮੇਲਾ ਕਰਾਉਂਦੇ ਸੀ। ਅੱਛਾ, ਉਹ ਪੰਡੋਰੀਆਂ ਦਾ ਮੈਨੂੰ ਯਾਦ ਹੈ, ਕਿਉਂਕਿ ਉਹ ਨਿੱਕਿਆ ਹੁੰਦਿਆਂ ਸੁਣਿਆ ਮਨ ਤੇ ਪੰਡੋਰੀ ਵਾਲੇ ਆ। ਅੱਛਾ, ਹਾਂਜੀ, ਗਾਉਂਦੇ ਫਿਰਦੇ ਹੁੰਦੇ। ਅੱਛਾ ਅੱਛਾ। ਤੇ ਬਾਕੀ ਜਿਹੜੀ ਹੈ ਨਾ, ਛੋਟੇ ਛੋਟੇ ਪਿੰਡ ਹੁੰਦੇ ਸੀ। ਹਾਂਜੀ, ਇੱਥੇ ਤੇ ਹੁੰਦਾ ਸੀ ਪੰਡੋਰੀ, ਹੁੰਦਾ ਸੀ ਜਾਗਵਾਲ, ਕੋਈ ਨਹੀਂ ਸੀ ਹੁੰਦਾ। ਸਾਡੇ ਪਿੰਡ ਨਹੀਂ ਸੀ ਕੋਈ ਹੁੰਦਾ। ਕਬੱਡੀ ਦੱਸਿਆ ਨਾ, ਇੱਕ ਪ੍ਰੀ ਪਾਰਟੀਸ਼ਨ ਇੱਕੋ ਹੋਈ ਕਬੱਡੀ ਰਸਾ ਕਸ਼ੀ ਦੇ ਮੁਕਾਬਲੇ, ਕਿਉਂਕਿ ਡੀਸੀ ਆਇਆ ਤੇ ਫਿਰ ਅੱਛਾ ਠੀਕ ਹੈ। ਤੇ ਕੋਈ ਆਪਣੇ ਇਲਾਕੇ ਦਾ ਕੋਈ ਪਹਿਲਵਾਨ ਗੁਜ਼ਰਿਆ, ਕੋਈ ਮਸ਼ਹੂਰ, ਜਿਹਨੇ ਅੱਗੇ ਪਿੱਛੇ ਨਾਂ ਕਮਾਇਆ, ਕੋਈ ਜਿਹੜਾ ਉਸ ਵੇਲੇ ਜ਼ੋਰ ਜ਼ੋਰ ਕਰਦਾ ਸੀ, ਜਾਂ ਕੋਈ ਕਬੱਡੀ ਦੀ ਟੀਮ ਸਾਡੀ ਸੀ ਭੈਣੀ ਮੀਲੂ ਵਾਲੀ। ਅੱਛਾ, ਤੇ ਪਹਿਲਵਾਨ ਅਸਲ ਬੰਦੇ ਲੋਕ ਹੁੰਦੇ ਸੀ, ਤੇ ਉਹ ਲੋਕਲ ਜਿਹੜਾ ਕਬੱਡੀ ਹੋਈ ਤੇ ਨਿਕਲੇ ਖੇਡ ਕੇ ਚਲੇ ਗਏ। ਕਬੱਡੀ ਵੀ ਕੋਈ ਖਾਸ ਨਹੀਂ ਸੀ। ਸਹੀ ਸਹੀ। ਹਾਂ, ਬਿਲਕੁਲ ਛੋਟੇ ਛੋਟੇ ਪਿੰਡ ਹੁੰਦੇ, ਮਾਹੌਲ ਇਹੋ ਜਿਹਾ ਹੁੰਦਾ ਹੈ, ਆਪਣਾ ਖਾ ਪੀ ਕੇ। ਜੀ ਜੀ ਜੀ। ਜ਼ਮੀਨੀ ਇਤਬਾਰ ਨਾਲ ਅਗਰ ਵੇਖਿਆ ਜਾਏ ਤੁਹਾਡਾ ਉਸ ਇਲਾਕੇ ਨੂੰ, ਉਹ ਕਿਸ ਤਰ੍ਹਾਂ ਦਾ ਸੀ? ਫਸਲ ਵਗੈਰਹ ਖਾਸ ਕਰਕੇ ਮੁੰਜੀ? ਸਾਡੇ ਨਾਂ ਚ ਪਾਣੀ ਲੱਭਦੇ ਸੀ ਅਸੀਂ। ਹਾਂ, ਦਰਿਆ ਦਾ ਕੰਢਾ ਸੀ, ਉਹਦੀ ਗਿੱਲ ਨਾਲ ਹੀ ਫਸਲ ਜਿਹੜੀ ਉਹਨਾਂ ਨੂੰ ਪੱਕ ਜਾਂਦੀ ਸੀ। ਸੇਮ ਨਾਲ। ਤੇ ਜਿਹੜੀ ਇੱਕ ਫਸਲ ਹੁੰਦੀ ਸੀ, ਜਿਹਨੂੰ ਉਹ ਕਹਿੰਦੇ ਸੀ ਦਰਿਆ ਰੋਡ ਕੇ ਲੈ ਜਾਂਦਾ ਸੀ। ਅੱਛਾ, ਹਾਂ, ਦਰਿਆ ਪੈਣਾ ਤੇ ਉਹਨੂੰ ਕਰਾ ਅੱਗੇ ਕੰਧ ਜਾਂ ਬੰਨ ਬਣਿਆ ਹੁੰਦਾ ਸੀ। ਤੇ ਹੁਣ ਤੇ ਬੰਨ ਸੀਗਾ, ਸਾਡੇ ਤੋਂ ਬਾਅਦ ਉਹਨਾਂ ਨੇ ਲਾ ਲਿਆ, ਬਚ ਗਈਆਂ ਜ਼ਮੀਨਾਂ। ਉਦੋਂ ਕੋਈ ਜ਼ਰੀਆ ਨਹੀਂ ਸੀ, ਆਪਾਸ਼ੀ ਦੀ ਜ਼ਰੂਰਤ ਨਹੀਂ ਸੀ, ਨਾ ਅਸੀਂ ਸਮਝਦੇ ਸੀ ਵੀ ਇਹਨੂੰ ਪਾਣੀ ਦੇਣਾ। ਹੁਣ ਉੱਥੇ ਗਏ, ਹੁਣ ਬੜਾ ਡਿਵੈਲਪ ਕੀਤਾ ਸੀ ਉਹਨਾਂ ਇਹਨੂੰ, ਇਰੀਗੇਸ਼ਨ ਨੂੰ ਲੈ ਕੇ। ਉੱਥੇ ਕਿਉਂਕਿ ਗਵਰਨਮੈਂਟ ਬੜੀ ਸਬਸਿਡੀ ਦਿੰਦੀ ਹੈ ਜ਼ਿਮੀਦਾਰਾਂ ਨੂੰ, ਫ੍ਰੀ ਬਿਜਲੀ ਦੇਣੀ। ਬਿਲਕੁਲ, ਹਾਂਜੀ। ਤੇ ਉਹ ਉਸ ਇਲਾਕੇ ਦੇ ਵਿੱਚ ਇਸ ਹੁਣ ਲੋਕ ਜਿਹੜੇ ਨਾ, ਉਹ ਲੈ ਰਹੇ ਸੀ ਪੈਦਾਵਾਰ। ਸਾਡੇ ਵੇਲੇ ਇਹੋ ਜਿਹੀਆਂ ਖੁੱਲੀਆਂ ਜ਼ਮੀਨਾਂ ਸੀ, ਤੇ ਕੋਈ ਵਾਹੁਣ ਵਾਲਿਆਂ ਨੇ ਲੈ ਜਾਣੀ, ਕੋਈ ਦੇਣੀ, ਥੋੜੀ ਬਹੁਤੀ ਆਮਦਨ ਹੁੰਦੀ ਸੀ।
ਜ਼ਮੀਨ ਤੇ ਡਿਪੈਂਡ ਨਹੀਂ ਸੀ ਅਸੀਂ ਲੋਕ ਕਰਦੇ। ਬਾਕੀ ਖਾਣ ਪੀਣ ਵਾਸਤੇ ਦਾਣਾ ਪੱਕਾ ਹੋ ਜਾਂਦਾ ਹੋ ਜਾਂਦਾ ਸੀ। ਠੀਕ ਠੀਕ ਹੈ। ਆਪਣੇ ਘਰ ਚੋਂ ਆਪਣੇ ਘਰਾਣੇ ਚ ਕੋਈ ਸਰਕਾਰੀ ਮੁਲਾਜ਼ਮ ਵੀ ਆਇਆ ਸੀ ਉਸ ਵੇਲੇ, ਜਾਂ ਬ੍ਰਿਟਿਸ਼ ਆਰਮੀ ਚ ਕੋਈ ਬੰਦਾ ਪਿੰਡ ਦਾ? ਬ੍ਰਿਟਿਸ਼ ਆਰਮੀ ਚ ਸਾਡੇ ਪਿੰਡ ਦਾ ਹੀ ਬੰਦਾ ਕੋਈ ਨਹੀਂ ਸੀ। ਅੱਛਾ, ਕੋਈ ਨਹੀਂ ਸੀ। ਉਹਦੀ ਵਜ੍ਹਾ ਕਿ ਮਾਹੌਲ ਹੀ ਇਹੋ ਜਿਹਾ ਸੀ ਸਾਡਾ ਕਿ ਅਸੀਂ ਕਰਨਾ ਜ਼ਿਮੀਦਾਰ ਕਰਨਾ ਤੇ ਇੱਥੋਂ ਸਾਨੂੰ ਦਾਣੇ ਮਿਲਣੇ ਤੇ ਖਾਣੇ। ਸਹੀ। ਪੜ੍ਹੇ ਜਦੋਂ ਫਿਰ ਅਸੀਂ ਇੱਥੇ ਮਾਈਗ੍ਰੇਟ ਹੋ ਗਏ। ਪੜ੍ਹੇ ਸੀ ਸਾਡੇ 2-4 ਬੰਦੇ। ਸਹੀ। ਤੇ ਪੁਲਿਸ ਦੇ ਵਿੱਚ ਗਏ, ਚੌਧਰੀ ਫਤਿਹ ਮੁਹੰਮਦ ਗਿਆ ਸੀ, ਉਹ ਵੀ ਉਹਨਾਂ ਨੇ ਪਤਾ ਨਹੀਂ ਕਿਹੜੀ ਕੋਈ ਰਜ਼ਾਕਾਰਾਨਾ ਤਰਜ਼ੀ ਸੀ। ਤੇ ਕੋਈ ਨਹੀਂ ਡਿਪੈਂਡ ਨਹੀਂ ਸੀ ਅਸੀਂ ਕਰਦੇ ਵੀ ਗਵਰਨਮੈਂਟ ਨੂੰ ਹੱਥ ਪਾਈਏ ਜਾਂ ਕਮਾਈਏ। ਸਹੀ। 3 ਜਮਾਤਾਂ ਤੁਸੀਂ ਕੀਤੀਆਂ ਜੀ ਉੱਥੇ? ਹਾਂਜੀ। ਠੀਕ ਹੈ। ਚੌਥੀ ਚੜੇ ਤੁਸੀਂ ਤੇ ਇੱਧਰ ਰੌਲੇ ਗੋਲੇ ਬਣ ਗਏ? 3 ਮੁਕੰਮਲ ਹੋ ਗਈਆਂ। ਅਗਸਤ ਵਿੱਚ ਮਾਈਗ੍ਰੇਟ ਹੋਏ ਨਾ। ਅੱਛਾ। ਅਗਸਤ, ਸਤੰਬਰ, ਅਕਤੂਬਰ ਚ ਜਾ ਕੇ ਅਸੀਂ ਸਤੰਬਰ ਦੇ ਅਖੀਰ ਚ ਦਾਖਲ ਹੋਏ। ਫਿਰ ਅੱਛਾ ਇੱਥੇ ਤੀਸਰੀ ਸੀ। ਹਾਂ ਠੀਕ ਹੈ। ਚਲੋ ਪਰ ਉੱਥੇ ਤੁਸੀਂ ਜਿਹੜੀਆਂ 3 ਜਮਾਤਾਂ ਪਾਸ ਕੀਤੀਆਂ, ਉਹ ਪਿੰਡ ਕਿਹੜਾ ਸੀ? ਸੈਦੋਵਾਲ। ਤੇ ਜਿਹੜੇ ਤੁਹਾਡੇ ਨਾਲ ਮੁੰਡੇ ਪੜ੍ਹਦੇ ਸਨ, ਤੁਹਾਡੇ ਜਿਹੜੇ ਕਲਾਸ ਫੈਲੋ ਸਨ, ਉਹ ਹਿੰਦੂਆਂ ਸਿੱਖਾਂ ਦੇ ਮੁੰਡੇ ਆ ਸਨ? ਮੈਂ ਉੱਥੇ ਗਿਆ ਨਾ ਜਦੋਂ, ਤੇ ਉਹ ਸਰਦਾਰ ਸਾਹਿਬ ਜਿਹੜੇ ਮੈਨੂੰ ਲੈ ਕੇ ਗਏ ਸੀ ਨਾ, ਉਹਦੇ ਤੋਂ ਪਹਿਲਾਂ ਮੈਨੂੰ ਇੱਕ ਉੱਥੇ ਦਾ ASI ਮਿਲਿਆ ਜਿਹੜਾ ਕਾਦੀਆਂ ਡਿਊਟੀ ਸੀ ਇਹਦੀ। ਅੱਛਾ। ਉਹਨੇ ਕਿਹਾ ਵੀ ਕੋਈ ਭੈਣੀ ਮੀਲੂਆਂ ਦਾ ਮਿਲਣਾ, ਮੈਂ ਮਿਲਣਾ ਵਾ, ਕੋਈ ਬੰਦਾ ਆਇਆ ਤੇ ਮੈਨੂੰ ਟੁਕਰਾਇਓ, ਐਲਾਨ ਕਰ ਦਿੱਤਾ ਉਹਨੇ। ਅੱਛਾ। ਮੈਂ ਤੁਰਿਆ ਜਾਂਦਾ ਸੀ, ਮੈਨੂੰ ਇਹ ਕਹਿਣਾ ਇਹ ਆ ਸਿੱਖ ਸਰਦਾਰ ਆ, ਪੁਲਿਸ ਵਰਦੀ ਜਾਏ, ਤੁਹਾਡਾ ਪੁੱਛਦਾ ਵਾ ਭੈਣੀ ਮੀਲੂਆਂ ਦਾ ਕੋਈ ਬੰਦਾ ਆਇਆ ਤੇ ਸਾਨੂੰ ਟੁਕਰਾਇਓ। ਮੈਂ ਉਹਦੇ ਕੋਲ ਗਿਆ, ਮੈਂ ਕਿਹਾ ਮੈਂ ਵਾਂ। ਕਹਿੰਦਾ ਵੀ ਮੇਰੇ ਬਾਪੂ ਬੜੇ ਯਾਦ ਕਰਦੇ ਆ ਤੇ ਉਹ ਆ ਨਹੀਂ ਸਕਦੇ ਨੇ, ਤੁਹਾਨੂੰ ਵੈਸੇ ਆਣ ਕੇ ਮਿਲਣ। ਅੱਛਾ। ਤੇ ਕੱਲ ਮੈਂ ਤੁਹਾਨੂੰ ਲੈ ਜਾਣਾ ਨਾਲ ਤੇ ਤੁਸੀਂ ਉਹਨਾਂ ਨਾਲ ਮੁਲਾਕਾਤ ਕਰਿਓ। ਚੌਧਰੀ ਫਜ਼ਲ ਦੇ ਨਾਂ ਤੇ ਫਜ਼ਲਾਬਾਦ ਨਹੀਂ ਅੱਡਾ ਜੀ, ਇਹਦੇ ਯਾਰ ਸੀ। ਅੱਛਾ। ਕਲੀਗ ਸਨ ਦੋਵੇਂ, ਤੇ ਉਹ ਉਹਨਾਂ ਨੂੰ ਬੜਾ ਯਾਦ ਕਰਦੇ, ਨਾਂ ਲੈ ਕੇ ਤੇ ਰੋਲ ਲੈਂਦੇ ਆ। ਤੇ ਮੈਂ ਬਣਾਉਣਾ ਦੂਰ, ਮੈਂ ਉਹਨੂੰ ਆਖਿਆ, ਮੈਂ ਕਿਹਾ ਅੱਛਾ ਚਲਾਂਗੇ। ਉਹ ਯਾਨੀ ਯਾਦਾਂ ਚੰਗੀਆਂ ਜਿਹੜੀਆਂ ਨਾ ਹਾਲੀ ਉੱਥੇ ਹੈ ਸੀ। ਲੇਕਿਨ ਮੈਂ ਚੂੰਕਿ ਛੋਟੀ ਬੜੀ ਮੈਚੋਰ ਉਮਰ ਹੁੰਦੀ ਹੈ, 9 ਸਾਲ 10 ਸਾਲ ਦਾ ਸੀ, ਤੇ ਕੀ ਯਾਦ ਰੱਖਣਾ ਤੇ ਕੀ ਭੁੱਲ ਜਾਣਾ। ਬਹਰਹਾਲ ਪਿੰਡ ਦਾ ਸਭ ਕੁਝ ਪਤਾ, ਬੰਦਿਆਂ ਦਾ ਪਤਾ, ਇੰਨਾ ਟੱਬਰ ਸੀ, ਇੰਨਾ ਟੱਬਰ ਸੀ। ਜੀ ਜੀ ਜੀ, ਠੀਕ ਠੀਕ। ਜਦੋਂ ਵੇਲਾ ਆਇਆ ਵੇ ਆਪਣੇ ਘਰ ਬੂਹੇ ਛੱਡਣ ਦਾ, ਕੋਈ ਪਾਕਿਸਤਾਨ ਲਗਾ ਬਣਨ, ਇਹ ਖਬਰ ਤੁਹਾਡੇ ਪਿੰਡ ਦੇ ਮੁਸਲਮਾਨਾਂ ਤੱਕ ਜਾਂ ਤੁਹਾਡੇ ਘਰਾਣੇ ਤੱਕ ਕਿਵੇਂ ਪਹੁੰਚੀ? ਭਾਈ ਹੁਣ ਸਾਨੂੰ ਆਪਣਾ ਘਰ ਬੂਹਾ ਛੱਡਣਾ ਪੈਣਾ, ਇਹਦੇ ਵਾਸਤੇ ਤੁਸੀਂ ਕੀ ਤਿਆਰੀ ਕੀਤੀ? ਬਾਹਰੋਂ ਹਮਲੇ ਹੋਏ ਲੁੱਟ-ਕੁੱਟ ਕਰਨ ਵਾਸਤੇ ਤੁਹਾਨੂੰ? ਜਦੋਂ ਸਾਨੂੰ ਪਤਾ ਸੀ ਨਾ ਵੀ ਅਸੀਂ ਨਹੀਂ ਇੱਥੇ ਰਹਿਣਾ, ਤੇ ਸਾਨੂੰ ਇੱਥੋਂ ਇਹਨਾਂ ਨੇ ਕੱਢ ਦੇਣਾ। ਅੱਛਾ। ਤੇ ਜਿਸ ਤਰ੍ਹਾਂ ਉਹ ਬੱਚਿਆਂ ਨੇ ਛੁੱਟੀ ਕਰ ਲਈ, ਸਕੂਲੇ ਨਹੀਂ ਜਾਂਦੇ, ਛੁੱਟੀਆਂ ਸੀ, ਤੇ ਸਾਨੂੰ ਇਹ ਪੱਕੀ ਗੱਲ ਯਾਦ ਨਹੀਂ ਵੀ ਸਾਨੂੰ ਇੱਥੋਂ ਕਿਸੇ ਹਲਾਉਣਾ। ਮਤਲਬ 1% ਵੀ ਉਮੀਦ ਨਹੀਂ ਸੀ। ਅੱਛਾ। ਜਦੋਂ ਸਾਨੂੰ ਪਤਾ ਲੱਗਾ ਨਾ ਵੀ ਅਸੀਂ ਹੁਣ ਇੱਥੋਂ ਤੁਰ ਜਾਣਾ, ਉਹ ਪਹਿਲਾਂ ਜਿਹੜੀ ਉਹਨਾਂ ਨੇ ਆਣ ਕੇ ਸਾਡੇ ਪਿੰਡ ਤੇ ਹਮਲਾ ਕੀਤਾ, ਥੋੜਾ ਜਿਹਾ ਬਾਹਰ ਪਿੰਡੋਂ 2.5 ਕਿੱਲੇ ਖਲੋ ਕੇ ਉਹਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉਹ ਕੌਣ ਸਨ? ਉਹ ਸਿੱਖ ਲੋਕ। ਅੱਛਾ। ਹਾਂ। ਅਸੀਂ ਵੀ ਭੁੱਲਣ ਵਾਲੀ ਕੌਮ ਆ, ਸਰਦਾਰ ਸਾਹਿਬ ਨਾਲ ਗੱਲ ਮਾਜ਼ਰਤ ਕਰਨਾ। ਅੱਛਾ। ਇਹ ਭੁੱਲਣ ਵਾਲੀ ਕੌਮ, ਇਹਨਾਂ ਨੂੰ ਭੁਲਾਇਆ ਗਿਆ। ਹਿੰਦੂ ਨੇ ਇਹਨਾਂ ਨੂੰ ਆਖਿਆ ਵੀ ਇਹਨਾਂ ਕੋਲੋਂ ਕੰਮ ਲੈਣੇ, ਕਿਰਾਏ ਦੇ ਟਟੂਏ ਬਣਾਉਣੇ ਆ। ਇਹਨਾਂ ਨੂੰ ਉਹਨਾਂ ਨੇ ਹਰ ਤਰ੍ਹਾਂ ਦੀ ਸਬਜ਼ ਬਾਗ ਦੱਸੇ। ਨਹਿਰੂ ਤੇ ਗਾਂਧੀ ਦੋਵੇਂ ਜਿਹੜੇ ਇਹਨਾਂ ਦੇ ਲੀਡਰ ਸੀ, ਤੇ ਇਹ ਚਾਰ ਸਾਡੇ ਮਗਰ ਪੈ ਗਏ। ਹਾਂਜੀ। ਫਿਰ ਜੋ ਸਾਡੇ ਨਾਲ ਹੋਇਆ, ਮੈਂ ਜਜ਼ਬਾਤ ਚਲ ਜਾਣਾ। ਜਦੋਂ ਉਸ ਪਿੰਡ ਨੂੰ ਛੱਡਿਆ, ਮੈਂ ਕਿੰਨੀ ਉਮਰ ਦਾ 10 ਸਾਲ ਦਾ ਬੱਚਾ ਕੀ ਕਰਦਾ, ਜੇ ਮੈਂ ਹੁਣ ਵੀ ਜਜ਼ਬਾਤ ਚ ਆ ਗਿਆ। ਉਹ ਵਕਤ ਹੀ ਇਹ ਜਿਹਾ ਸੀ ਵੀ ਅਸੀਂ ਉਹ ਕਿਆ ਝੱਲ ਕਿਸ ਤਰ੍ਹਾਂ ਗਏ, ਸਾਨੂੰ ਹੁਣ ਤੱਕ ਹੈਰਾਨਗੀ ਹੈ। ਹੁਣ ਸਰਦਾਰ ਸਾਹਿਬ ਅਗਰ ਸਾਹਮਣੇ ਆਉਣਗੇ ਨਾ, ਤੇ ਇਹਨਾਂ ਦੀਆਂ ਅੱਖਾਂ ਦੀ ਲਾਲੀ ਦੱਸਦੀ ਹੈ ਵੀ ਰੋਏ ਵੀ ਸਨ ਤੇ ਰੋਏ ਅਸੀਂ ਵੀ ਹਾਂ, ਇਹ ਵੀ ਮਹਾਜਰ ਨੇ। ਹਾਂਜੀ, ਸਹੀ ਗੱਲ। ਹਮਲਾਵਰ ਹੋਇਆ ਸੀ, ਰੱਜ ਕੇ ਡਰ ਗਏ। ਸਾਡੇ ਬਜ਼ੁਰਗਾਂ ਨੇ ਸਾਨੂੰ ਘਰੋਂ ਘਰੀ ਇਹ ਗੱਲ ਕਹੀ
ਵੀ ਜੇ ਅਸੀਂ ਹੁਣ ਮਰਨ ਚੱਲੇ ਆ, ਮੁਕਾਬਲਾ ਕਰਨਾ, ਉਹਨਾਂ ਨੂੰ ਪਿੰਡਾਂ ਚ ਆਉਣ ਵਾੜਨਾ ਤੇ ਤੁਹਾਨੂੰ ਲੈ ਜਿਹੜਾ ਇੱਥੇ ਚੁੱਕ ਚੱਕ ਕੇ, ਜੇ ਤੁਹਾਨੂੰ ਪਤਾ ਲੱਗ ਜਾਏ ਨਾ ਵੀ ਅਸੀਂ ਮਰ ਗਏ ਆ, ਸਾਨੂੰ ਨਾ ਮਾਰ ਛੱਡਿਆ, ਤੇ ਤੁਸੀਂ ਇਹ ਧੀਆਂ ਭੈਣਾਂ ਜਿਹੜੀਆਂ ਦਰਿਆ ਨੇੜੇ ਆ, ਇਹ ਛਾਲਾ ਮਾਰ ਦੇਣ। ਅੱਛਾ, ਉਹਨਾਂ ਦੇ ਹੱਥ ਆਉਣ ਨਾਲੋਂ ਇਹ ਬਿਹਤਰ ਆ ਵੀ ਛਾਲਾ ਮਾਰ ਦੇਣ, ਹਾਂ, ਦਰਿਆ ਚ ਜੀ ਬੁਰਦ ਹੋ ਜਾਣ। ਸਹੀ। ਤੇ ਬੱਚੇ ਅਸੀਂ ਰੋਂਦੇ ਸੀ ਵੀ ਇਹ ਆਪ ਕਹਿਣ ਡਏ ਮਰਨ ਚੱਲੇ ਆ, ਹੈ, ਤੇ ਸਾਨੂੰ ਕਹਿੰਦੇ ਸਾਹਮਣੇ ਮਗਰੋਂ ਅਸੀਂ ਬਾਹਾਂ ਰੱਖੀਆਂ ਮਗਰ ਦੌੜੇ। ਉਹ ਸਾਡੇ ਬਜ਼ੁਰਗ ਨੂੰ ਕਹਿਣ ਲੱਗੇ ਵੀ ਬੱਚਿਓ ਤੁਸੀਂ ਇੱਥੇ ਖੇਡੋ, ਖੇਡੋ, ਗੋਲੀ ਬਾਹਰ ਸ੍ਰੀ ਦੀ ਚੱਲਦੀ ਹੈ। ਬਸ ਉਹ ਵਕਤ ਸੀ ਜਿਹੜਾ ਕੋਈ ਰਿਹਾ ਨਾ, ਉਹ ਅੱਧਾ ਕੁ ਘੰਟਾ ਸਾਡੇ ਦੇ ਇੱਕ ਜ਼ਖਮੀ ਹੋਇਆ ਬੰਦਾ ਸਾਡਾ। ਅੱਛਾ। ਸਾਡਾ ਇੱਕ ਥਾਣੇਦਾਰ ਸੀ ਜਾਗਵਾਲ ਦਾ ਸੁਜਰੀ, ਉਹ ਕਹਿੰਦੇ ਪੁੱਛੇ ਜਾਂਦੇ ਚੜ ਗਏ ਨਾ ਵੇਖਣ ਵਾਸਤੇ ਕਿੱਧਰੋਂ ਗੋਲੀ ਹੋਣੀ ਹੈ। ਉਹਨਾਂ ਕਿਹਾ ਬੱਚਿਓ ਥੱਲੇ ਚੱਲ ਜਾਓ, ਗੋਲੀ ਪੱਕੀ ਚੱਲਦੀ ਆ, ਮਾਰੇ ਜਾਓਗੇ। ਫਿਰ ਅਸੀਂ ਥੱਲੇ ਆ ਗਏ। ਉਹ ਵਕਤ ਜਿਹੜਾ ਨਾ ਉਹ ਨਹੀਂ ਭੁੱਲਦਾ। ਉਹ ਰੋਟੀ ਖਾਂਦੇ ਹੋਏ ਜਿਹੜਾ ਫਿਰ ਖਾਦੀ ਨਹੀਂ ਜਾਂਦੀ। ਜੀ 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 ਬਿਲਕੁਲ ਸਹੀ, ਬਿਲਕੁਲ। ਤੁਸੀਂ ਮੀਲੂਆਂ ਜਦ ਛੱਡਦੇ ਹੋ, ਤੁਹਾਡਾ ਜਿਹੜਾ ਮੇਨ ਕੈਂਪ ਸੀ ਉਹ ਕਿੱਥੇ ਲੱਗਾ ਹੈ? ਅਸੀਂ ਰਾਤ ਉਹਨਾਂ ਨੇ ਸਾਨੂੰ ਕਿਹਾ ਸ਼ਾਮ ਨੂੰ 5 ਵਜੇ। ਅੱਛਾ। ਉਹਨਾਂ ਨੇ ਕਿਹਾ ਵੀ ਜਲਦੀ ਤਿਆਰੀ ਕਰ ਲਓ, ਅੱਧਾ ਘੰਟਾ ਤੁਹਾਨੂੰ ਤਿਆਰੀ ਦਾ ਦਿੰਦੇ ਆ, ਜੋ ਲੈ ਹੁੰਦਾ ਲੈ ਲਓ, ਸਾਨੂੰ ਤੋੜ ਕੇ ਖੜਨਾ ਹੈ ਗੁਰਦਾਸਪੁਰ, 10-12 ਮੀਲ। ਅੱਛਾ। ਤੇ ਤੁਸੀਂ ਅਸੀਂ ਤੁਹਾਡੇ ਨਾਲ ਹੋਵਾਂਗੇ, ਜੋ ਤੁਹਾਡੇ ਕੋਲ ਲੈ ਹੁੰਦਾ ਲੈ ਲਓ। ਜਿਹਨੇ ਜਿਹਨੇ ਜਾਣਾ ਇੱਥੋਂ ਇੱਕ ਬੱਚਾ ਨਹੀਂ ਛੱਡ ਕੇ ਜਾਣਾ। ਅਸੀਂ ਉਹ ਤਿਆਰੀ ਇਹ ਕੀਤੀ, ਮਤਲਬ ਰੌਲਾ ਪੈ ਗਿਆ, ਕੀ ਕਰੀਏ, ਕਿੱਧਰ ਚਲੀਏ, ਕੁਛ ਬੰਨਣ ਲੱਗ ਪਿਆ ਆਪਣਾ ਆਪਣਾ ਜ਼ਾਦੇ ਰਾਹ ਵਾਸਤੇ ਪੋਟਲੀਆਂ ਬਣਾ ਲਈਆਂ। ਹਰ ਬੱਚਾ ਵੱਡਾ ਜਿਹੜਾ ਉਹਦੇ ਕੋਲ ਕੁਛ ਸੀ, ਉਹ ਚੁੱਕ ਕੇ ਪੈਦਲ ਹੀ ਚੱਲੇ ਆ। ਸਾਡਾ ਤਾਂਗਾ ਸੀ, ਸਾਡੇ ਪਿਓ ਨੇ ਰੱਖਿਆ ਸੀ, ਰਈਸੀ ਤਾਂਗਾ ਸੀ, ਚੰਗਾ ਕਾਸਟੀ ਸੀ। ਅੱਛਾ। ਤੇ ਉਹ ਜਿਹੜਾ ਲੈ ਕੇ ਨਾ ਤੇ ਜਿਹੜੀਆਂ ਬਹੁਤ ਜ਼ਈਫ ਔਰਤਾਂ ਸੀ, ਉਹ 5-7 ਵਿੱਚ ਲੱਦ ਰਹੀਆਂ। ਤੇ ਮੇਰੀ ਵਾਲਦਾ ਵੀ ਸੀ, 2 ਮੇਰੀਆਂ ਭਰਜਾਈਆਂ ਸਨ। ਕੋਈ ਬਿਲਕੁਲ ਮਾਜ਼ੂਰ ਕੋਈ ਔਰਤ ਸੀ, ਉਹਨੂੰ ਵੀ ਬਣਾ ਲਿਆ। ਸਾਨੂੰ ਲਾਉਂਦੇ ਗਏ ਬੱਚਿਆਂ ਨੂੰ ਤੇ ਇਸ ਤਰ੍ਹਾਂ ਲਾਤੇ ਗਏ। ਵੱਡੇ ਜਿਹੜੇ ਕੁੱਕਰ ਦੀ ਬਾਗ ਹੋਈ ਨਾ, ਤੇ ਉਹ ਹਲੇ ਗੁਰਦਾਸਪੁਰ ਆ ਗਿਆ। ਉੱਥੇ ਹਾਈ ਸਕੂਲ ਸੀ, ਉਹਦੇ ਗਰਾਊਂਡ ਦੇ ਵਿੱਚ ਸਾਨੂੰ ਕਿਹਾ ਤੁਸੀਂ ਖੈਮੇ ਆਪਣੇ ਲਾ ਲੈ, ਇੱਥੇ ਬਹਿ ਜਾਓ। ਹੁਣ ਬੈਠੀਏ ਕੀ ਕਿਹੜਾ, ਅਸੀਂ ਤੇ ਬੱਚੇ ਵੇਖੀਏ ਪਤਾ ਨਹੀਂ, ਥੱਲੇ ਉੱਪਰ ਸਾਨੂੰ ਛੱਤ ਤੇ ਲੈ ਨੇ, ਥੱਲੇ ਆਬਾਦੀ, ਪਤਾ ਨਾ ਲੱਗੇ ਸਕੂਲ ਦੇ ਗਰਾਊਂਡੇ ਲਿਆ ਕੇ। ਫਿਰ ਖੇਸ ਲੈ ਕੇ ਡਬਲ ਉਹਦੇ ਸ਼ੋਲਦਾਰੀਆਂ ਬਣਾਈਆਂ, ਉਹਦੇ ਥੱਲੇ ਸਾਨੂੰ ਕੀਤਾ। ਇਹ ਅੱਗ ਬਾਲਣ ਦਾ ਮਸਲਾ ਸਿਆਪਾ ਇੱਕ ਦਿਨ ਨਾ ਜਿਹੜਾ ਮੈਂ ਯਾਦ ਕਰਾਵਾਂ। ਦੁੱਖ ਬੜੇ ਤੇ ਲਿਸਟ ਬੜੀ ਵੱਡੀ ਬਣ ਜਾਂਦੀ ਹੈ। ਜੀ ਜੀ ਜੀ। ਮੈਂ ਉਹ ਸਰਦਾਰ ਸਾਹਿਬ ਨਾਲ ਗੱਲ ਕੀਤੀ ਹੈ ਨਾ, ਅੱਖਾਂ ਦੀ ਲਾਲੀ ਦੱਸਦੀ ਹੈ, ਰੋਏ ਤੁਸੀਂ ਵੀ ਹੋ ਤੇ ਰੋਏ ਅਸੀਂ ਵੀ ਹਾਂ। ਜੇ ਇਹ ਜ਼ਮਾਨਾ ਉਹਨਾਂ ਤੇ ਵੀ ਆ ਗਿਆ। ਹਾਂਜੀ ਬਿਲਕੁਲ ਸਹੀ। ਤੇ ਜਿਸ ਤਰ੍ਹਾਂ ਅਸੀਂ ਹੁਣ ਤੱਕ ਮੁਤਾਸਰ ਆ, ਉਹ ਵੀ ਹੋਣਗੇ। ਜੀ ਜੀ ਜ਼ਾਰੀ ਬਾਤ ਵੀ। ਜੀ ਜੀ। ਗੁਰਦਾਸਪੁਰ ਕੈਂਪ ਚ ਤੁਸੀਂ ਕਿੰਨੇ ਦਿਨ ਕਿਆਮ ਕਰਦੇ ਹੋ? 21 ਦਿਨ ਰਹੇ ਆ। ਅੱਛਾ। ਨਹੀਂ 13-14 ਦਿਨ ਰਹੇ। 13-14 ਦਿਨ ਤੁਸੀਂ ਰਹੇ ਹੋ। ਤੇ ਇਸ ਦੌਰਾਨ ਖਾਣ ਪੀਣ ਸਾਡਾ ਆਪਣਾ ਸੀ, ਤੇ ਉਹ ਮਤਲਬ ਤੁਹਾਨੂੰ ਦੱਸਿਆ ਨਹੀਂ, ਭੈਣੀ ਮੀਲਵਾਂ ਤੋਂ ਕਣਕ ਹੀ ਲੈਂਦੀ ਸੀ, ਘਰੂ ਆਟਾ ਛੱਟਾ। ਅੱਛਾ। ਕਣਕ ਦੇ ਜ਼ਰੀਏ ਉਹ ਆਪਸ ਵਿੱਚ ਵੰਡ ਲੈਂਦੇ ਹਨ, ਤੇ ਲਾਗੇ ਚੱਕੀਆਂ ਤੋਂ ਪਿਆ ਲੈਂਦੇ ਸੀ, ਤੇ ਉਹ ਰੋਟੀਆਂ ਆਪਣੀਆਂ ਪਕਾ ਲੈਂਦੇ ਸੀ। ਨਾ ਕੋਈ ਦੇਗ ਆਉਂਦੀ ਸੀ, ਨਾ ਕੋਈ ਦੇਗ ਬਣਾਉਂਦੇ ਸੀ, ਬਸ ਆਪਣਾ ਚੁੱਲ੍ਹਾ ਚੱਲਦਾ ਸੀ, ਖਾਂਦੇ ਬਣਾਉਂਦੇ। ਗੁਰਦਾਸਪੁਰ ਕੈਂਪ ਚ ਆ ਕੇ ਤੁਸੀਂ ਧਿਆਨ ਮਾਰਿਆ ਕਿ ਜੀ ਪੂਰੇ ਨੇ ਮੀਲਵਾਂ ਦੇ ਸਾਰੇ, ਜਾਂ ਕੋਈ ਨੁਕਸਾਨਿਆ ਵੀ ਗਿਆ? ਕੋਈ ਸਾਰੇ ਅਸੀਂ ਆ ਗਏ ਸੀ। ਸਾਡੇ ਤੇ ਹਮਲਾ ਹੋਇਆ ਜੋ ਤੁਹਾਨੂੰ ਦੱਸਿਆ ਨਹੀਂ, ਇਹ ਆਰਮੀ ਆ ਗਈ, ਉਹਨਾਂ ਨੇ ਡਿਫੈਂਡ ਕੀਤਾ। ਸਾਨੂੰ ਕੱਖ ਵੀ ਨਹੀਂ ਸੀ ਹੋਇਆ, ਲੇਕਿਨ ਜ਼ਹਿਨੀ ਤੌਰ ਤੇ ਅਸੀਂ ਬਿਲਕੁਲ ਮਫਲੂਜ ਹੋ ਗਏ ਸੀ। ਜਿੱਥੇ ਘਰ ਗਏ, ਕੋਈ ਡੰਗਰ ਨਹੀਂ, ਸਾਰਿਆਂ ਨੂੰ ਆਪਣੀ ਤਸਰੀ ਫੇਰ ਕੇ ਤੇ ਵੱਢ ਦਿੱਤੇ ਰਸੇ ਉਹਨਾਂ ਦੇ। ਉਹ ਘੋੜੀ ਟਾਂਗਾ ਜਿਹੜਾ ਨਾ, ਜਿਹਦੀ ਮੈਂ ਗੱਲ ਸੁਣਾਉਣਾ, ਸਾਡੇ ਕੋਲ ਸਾਰਾ ਕੰਟਰੀ ਸਾਰਾ ਘੋੜੀ ਸੀ। ਬਹੁਤ ਵੱਡੀ ਹੁੰਦੀ ਆ ਤੇ ਟਾਂਗਾ ਸੀ, ਮਗਰ ਰਈਸੀ ਪਾਇਆ ਅੰਮ੍ਰਿਤਸਰ ਤੋਂ ਬਣਵਾ ਕੇ। ਉਹ 600-650 ਰੁਪਏ ਦਾ ਇੱਕ ਬੰਦਾ ਉਹ ਲੈ ਗਿਆ, ਜਿਹੜਾ ਸਾਡੇ ਕੋਲ ਹਿੰਦੂ ਆਉਂਦਾ ਜਾਂਦਾ ਹੁੰਦਾ ਸੀ। ਰਾਤ ਹੋ ਗਈ ਨਾ, ਸੁਬਾਹ ਉਹ ਲੋਕ ਵੇਖਣ ਆ ਗਏ ਵੀ ਇੱਥੇ ਮਾਜਰ ਆਏ ਆ। ਇੱਕ ਇਹੋ ਜਿਹੇ ਲੋਕ ਜੋ ਹਿੰਦੂ ਨੂੰ ਪਤਾ ਸੀ ਵੀ ਭੈਣੀ ਮੀਲਵਾਂ ਦੇ ਜਿਹੜੇ ਨਾ ਉਹਨਾਂ ਨੇ ਆਉਣਾ। ਉਹ ਆਇਆ, ਉਹਨੇ ਕਿਹਾ ਬਾਈ ਨੂੰ
ਵੀ ਇਹ ਤੁਹਾਂ ਘੋੜੀ ਇਸ ਤਰ੍ਹਾਂ ਹੀ ਛੱਡ ਜਾਣੀ ਤੇ ਟਾਂਗਾ ਵੀ ਛੱਡ ਜਾਣਾ ਤੇ ਮੇਰੇ ਕੋਲ ਪੈਸੇ ਲੈ ਲਓ। ਅੱਛਾ, ਗੱਲ ਸਮਝੀ ਹੈ ਵੀ ਅੱਗੇ ਸਭ ਕੁਝ ਛੱਡ ਕੇ ਆਏ ਤੇ ਹੁਣ ਸਾਨੂੰ ਕਿਨੇ ਐ ਨਹੀਂ ਅੱਗੇ ਜਾਣੀ ਤੇ ਸਾਨੂੰ ਮੈਨੂੰ ਦਈਓ। ਉਹ ਉਹ ਫਿਰ ਤੁਸੀਂ ਗੁਰਦਾਸਪੁਰ ਦੇਖ ਦਿੱਤੀ ਉਸ 600 ਦੀ ਵੇਚ ਦਿੱਤੀ। ਅੱਛਾ, ਔਰ ਉਹ ਫਿਰ ਸਾਨੂੰ ਆਰਮੀ ਦੇ ਟਰੱਕ ਮਿਲ ਗਏ। ਅੱਛਾ ਤੇ ਰਲੀ ਮੇਰੀ ਆਰਮੀ ਮੁਸਲਮਾਨ ਤੇ ਹਿੰਦੂ। ਅੱਛਾ, ਉਹ ਫਿਰ ਸਾਨੂੰ ਲਾਹੌਰ ਲੈ ਆਏ ਸਾਡੇ ਕੋਲ। ਤੇ ਅੱਛਾ, ਤੁਸੀਂ ਟਰੱਕਾਂ ਤੇ ਬਹਿ ਕੇ ਆਏ? ਟਰੱਕਾਂ ਦੇ ਬੈਠ ਨਾ ਕਿ ਟ੍ਰੇਨ ਤੇ? ਨਾ ਨਾ। ਠੀਕ ਹੈ, ਠੀਕ ਹੈ। ਇਹ ਜਿਹੜਾ ਕੱਟ ਸੀ ਜਿਹੜਾ ਤੁਹਾਨੂੰ ਟਰੱਕ ਦਿੱਤੇ ਗਏ ਬਈ ਟਰੱਕਾਂ ਤੇ ਤੁਸੀਂ ਜਾਓ, ਕਿੰਨੇ ਕੁ ਜੀ ਸਨ? ਇੱਕ ਪਿੰਡ ਹੀ ਸੀ ਜਾਂ ਬਾਕੀ ਪਿੰਡਾਂ ਦੇ ਵੀ ਨਹੀਂ, ਅਸੀਂ ਇਹ 8 ਟਰੱਕ ਆਏ ਸੀ। ਅੱਛਾ, ਤੇ ਸਾਡੇ ਇੱਕ ਮਿਰਜ਼ਾ ਸਾਹਿਬ ਹੁੰਦੇ ਸੀ, ਗੁਰਦਾਸਪੁਰ ਦੇ ਆਪਰੇਟਰ ਸੀ। ਅੱਛਾ 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 ਅੱਛਾ। ਉਹਨਾਂ ਨੇ ਇੰਤਜ਼ਾਮ ਕਰ ਦਿੱਤਾ ਸੀ, ਅਰੇਂਜ ਕਰ ਦਿੱਤਾ ਸੀ। ਹਾਂ ਹਾਂ। ਉਹਨਾਂ ਨੇ ਉਹ ਜਿਸ ਵੇਲੇ ਉਹ ਟਰੱਕ ਆਏ ਨਾ ਤੇ ਸਾਨੂੰ ਕਿਹਾ ਵੀ ਡਬਲ ਕਰ ਲਓ ਇਹਨੂੰ। ਅੱਛਾ, ਉਹ ਲੈ ਕੇ ਜਿਸ ਤਰ੍ਹਾਂ ਕੋਈ ਛੋਟੇ ਵੰਝ ਮਿਲੇ ਉਹ ਵਿੱਚ ਫਸਾ ਫਸੂ ਕੇ ਪਤਾ ਨਹੀਂ ਕਿ ਰੱਸੇ ਕਿਸ ਤਰ੍ਹਾਂ ਫੇਰੇ। ਸਾਨੂੰ ਤੇ ਇੰਨਾ ਪਤਾ, ਸਾਨੂੰ ਉਹਨਾਂ ਨੇ ਉੱਪਰ ਕਰ ਦਿੱਤਾ। ਆਪ ਬੀਬੀਆਂ ਤੇ ਆਪ ਥੱਲੇ ਰਹਿ ਗਏ। ਤੁਸੀਂ ਬੱਚੇ ਸੀ? ਹਾਂ, ਬੱਚੇ ਸੀ, ਅਸੀਂ ਉੱਤੇ ਚਲੇ ਗਏ। 2 ਮੰਜ਼ਲਾਂ ਹੋ ਗਈਆਂ। ਅੱਛਾ, ਇਹ 2 ਹੁੰਦੇ ਸੀ, ਇੱਕ ਡਰਾਈਵਿੰਗ ਕਰਦਾ ਸੀ ਸਪਾਈ ਮਿਲਟਰੀ ਦਾ, ਤੇ ਇੱਕ ਜਿਹੜਾ ਗਨ ਲੈ ਕੇ ਖੜਾ ਹੁੰਦਾ ਸੀ। ਅੱਛਾ। ਉਹਦਾ ਨਾਮ ਅੰਮ੍ਰਿਤਸਰ ਕੋਈ ਸ਼ਹਿਰ ਵੇਖੀ ਨਾ, ਰਾਹ ਦੇ ਵਿੱਚ ਕੋਈ ਮਰਿਆ ਬੰਦਾ ਵੇਖਿਆ। ਅੱਛਾ, ਅਸੀਂ ਅਮਨ ਮਾਨ ਨੇ ਸ਼ੁਕਰ ਕਰਨੇ ਅੱਲਾਹ ਤਾਲਾ ਦਾ ਵੀ ਲਾਹੌਰ ਕੈਂਪ ਪਹੁੰਚ ਗਏ। ਠੀਕ ਹੈ। ਤੇ ਤੁਹਾਡੇ ਬਜ਼ੁਰਗ ਸਨ, ਪਿੱਛੇ ਜ਼ਾਇਲਦਾਰੀ ਸੀ, ਜ਼ਮੀਨ ਵੀ ਠੀਕ ਠਾਕ ਸੀ, ਰਕਬੇ ਵੇਖਿਆ ਜਾਏਗਾ, ਠੀਕ ਹੈ ਨਾ? ਇੱਥੇ ਆ ਕੇ ਆਇਆ ਜ਼ਮੀਨਾਂ ਪੂਰੀਆਂ ਮਿਲੀਆਂ, ਘਰ ਬੂਏ ਚੰਗੇ ਮਿਲ ਗਏ? ਅਸੀਂ ਜਦੋਂ ਆਏ ਨੇ ਇੱਥੇ ਸਾਡਾ ਇੱਕ ਜ਼ਾਇਲਦਾਰ ਆਪਣਾ ਤੁਹਾਨੂੰ ਦੱਸਿਆ ਗੁਰਦਾਸਪੁਰ ਦਾ ਸੀ, ਚੌਧਰੀ। ਉਹ ਸੀ SI ਪੁਲਿਸ 'ਚ। ਅੱਛਾ। ਉਹਨੇ ਕਿਹਾ ਵੀ ਤੁਸੀਂ ਕੈਂਪ 'ਚ ਜਿੰਨੇ ਦਿਨ ਹੋ ਨਾ ਤੁਹਾਨੂੰ ਮੈਂ ਮਿਲਦਾ ਗਿਲਦਾ ਰਹਾਂਗਾ, ਤੇ ਫਿਰ ਪਤਾ ਨਹੀਂ ਤੁਹਾਨੂੰ ਕਿਸ ਤੋਂ ਪਿੰਡਾਂ ਚ ਅਗਲੇ ਜਾਣਾ। ਉੱਥੇ ਸਾਨੂੰ ਫਿਰ ਨਾ ਉਸੇ ਜ਼ਰੀਏ ਨਾ ਕੋਈ ਜਮਾਤ ਦੇ ਜ਼ਰੀਏ ਨਾ ਕੋਠੀਆਂ 2-3 ਮਿਲ ਗਈਆਂ। ਅੱਛਾ ਅੱਛਾ। ਇੱਕ ਜੋਧਾਮਲ ਬਿਲਡਿੰਗ ਸੀ, ਇੱਕ ਹਿੰਦੂਆਂ ਦੀ ਸੀ, ਸਿੱਖਾਂ ਦੀ ਹੋਰ ਬਣਾਉਣਾ ਹੀ ਛੱਡ ਗਏ ਸੀ, ਉਹਦੇ ਚ ਸਾਨੂੰ ਬਾੜ ਦਿੱਤਾ। ਅੱਛਾ। ਉੱਥੇ ਹੀ ਰਹੇ ਆ ਕੋਈ 12-13 ਦਿਨ। ਤੇ ਫਿਰ ਸਾਡੇ ਵੱਡਿਆਂ ਨੇ ਇੱਥੇ ਸਿਆਲਕੋਟ ਨਾਲ DC ਸਾਹਿਬ ਨੂੰ ਮਿਲੇ ਤੇ ਇਸ ਜਗ੍ਹਾ ਦੇ ਜਿੱਥੇ ਬੈਠੇ ਆ ਇੱਥੇ ਅਸੀਂ ਸੈਟਲ ਹੋ ਗਏ। ਇੱਥੇ ਸਾਨੂੰ ਜ਼ਮੀਨਾਂ ਪੂਰੀਆਂ ਨਹੀਂ, ਅੱਧੀਆਂ ਤਕਰੀਬਨ ਯੂਨਿਟਾਂ ਦੇ ਬਰਾਬਰ। ਇੱਕ ਯੂਨਿਟ ਸੀ ਉਹਨਾਂ ਬਣਾਇਆ ਵੀ ਇਹ ਉਹ ਜਿਹੜੀ ਜ਼ਮੀਨ ਉਹਦੀ ਮਾਲੀਅਤ ਇੰਨੀ ਸੀ, ਜਿਹੜੀ ਇਹ ਜ਼ਮੀਨ ਹੈ ਇਹਦੀ ਮਾਲੀਅਤ ਜ਼ਿਆਦਾ ਰੱਖ ਕੇ ਤਾਂ ਕਿ ਉਹਨਾਂ ਨੂੰ ਥੋੜੀ ਦਿੱਤੀ ਹੈ। ਉਸ ਹਿਸਾਬ ਨਾਲ ਸਾਨੂੰ ਅਲਹਮਦੁਲਿਲਾ ਚਾਹੀਦੀ ਪੈਰੀ ਤੇ ਉਹ ਅਸੀਂ ਉਹਨੂੰ ਠੀਕ ਠਾਕ। ਹਾਂ ਬਿਲਕੁਲ ਅਲਹਮਦੁਲਿਲਾ। ਸਹੀ ਹੈ, ਸਹੀ ਹੈ। ਬਾਅਦ ਵਿੱਚ ਵੀ ਬਜ਼ੁਰਗ ਤੁਹਾਡੇ ਗਾਏ ਬਗਾਏ ਜਾਂਦੇ ਰਹੇ ਮੀਲਵਾਂ ਵੇਖਣ ਪਿੱਛੇ ਆਪਣਾ? ਜੀ ਜੀ, ਮੈਂ ਦੱਸਣਾ ਵੀ ਕੋਈ 10 ਸਾਲ ਬਾਅਦ 11 ਸਾਲ ਬਾਅਦ ਮੇਰਾ ਭਾਈ ਗਿਆ ਮੇਰੇ ਤੋਂ ਵੱਡਾ। ਅੱਛਾ। ਉਹ ਮੀਲਵਾਂ ਹੋ ਗਿਆ, ਪਿੰਡ ਛੰਡ ਵੇਖ ਕੇ ਆਇਆ। ਪਿੰਡ ਛੰਡ ਵੇਖ ਕੇ ਆਇਆ। ਤੇ ਮੈਂ 6 ਚ ਗਿਆ, ਫਿਰ ਲਗਾਤਾਰ 7 ਚ ਵੀ ਗਿਆ। ਤੁਸੀਂ? ਹਾਂ। ਅੱਛਾ। ਤੁਸੀਂ ਜਦ ਜਾਂਦੇ ਹੋ ਆਪਣਾ ਪਿੰਡ ਵੇਖਣ ਵਾਸਤੇ, ਕਿਹੜੀ ਪੁਰਾਣੀ ਚੀਜ਼ ਤੁਹਾਨੂੰ ਨਜ਼ਰ ਆਉਂਦੀ ਹੈ? ਪੁਰਾਣੀ ਨਿਸ਼ਾਨੀ 73-74 ਸਾਲ ਪੁਰਾਣੀ, ਅਗਰ ਅੱਜ ਤੋਂ ਗੱਲ ਕਰੀਏ? ਇੱਕੋ ਛੱਪੜ ਪੁਰਾਣਾ ਸੀ। ਛੱਪੜ ਜਿਹੜਾ ਪਿੰਡ ਦੇ ਵਿਚਕਾਰ, ਜਿਹੜਾ ਹੋਰ ਵੀ ਪੁਰਾਣਾ ਰਹਿਣਾ। ਮੈਂ ਮਰ ਗਿਆ, ਮੇਰੇ ਤੋਂ ਬਾਅਦ ਵੀ ਸ਼ਾਇਦ ਹੀ ਆ ਵੀ ਉਹ ਪੂਰਿਆ ਜਾਵੇ। ਠੀਕ ਹੈ। ਜਿਹੜੇ ਆਪਣੇ ਘਰ ਸਨ ਉਹ ਚੇਂਜ ਹੋ ਗਏ? ਘਰ ਉਸੇ ਤਰ੍ਹਾਂ ਹੀ ਸੀ। ਅੱਛਾ। ਘਰਾਂ ਦੇ ਮੈਂ ਦਰਅਸਲ ਅਸੀਂ ਨਕਸ਼ੇ ਬਦਲ ਗਏ ਸੀ। ਉਹ ਗਲੀ ਜੋ ਉਸੇ ਤਰ੍ਹਾਂ ਹੀ ਜਿੱਥੇ ਅਸੀਂ ਗੁੱਲੀ ਡੰਡਾ ਖੇਡਦੇ ਹੁੰਦੇ। ਵਾਹ ਜੀ ਵਾਹ। ਅੱਛਾ। ਉਹ ਉਸੇ ਤਰ੍ਹਾਂ ਨਜ਼ਰ ਆਏ? ਆਵਾਜ਼ ਨਹੀਂ ਸੀ ਆਉਂਦੀ। ਜਿਹੜੇ ਨਾਲ ਖੇਡਦੇ ਸੀ ਉਹ ਨਹੀਂ ਸੀ ਲੱਭਦੇ। ਗਲੀਆਂ ਸੀ ਦੇਰ ਟੋੜਾ ਆ ਕੇ ਕਿਸੇ ਦੇ ਘਰ ਜਾ ਪੈਂਦੀ ਗੁੱਲੀ। ਉਹ ਘਰ ਵੀ ਹੈਗੇ ਸੀ। ਬਹਰਾਲ ਓਵਰਆਲ ਦੇਖਿਆ ਜਾਏ ਨਾ ਤੇ ਸਾਡੇ ਪਿੰਡ ਚ ਇੰਨੇ ਸਾਲਾਂ ਬਾਅਦ ਜਾਣ ਦੇ ਬਾਅਦ ਕੋਈ ਰੌਣਕ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਸਰਦਾਰ ਸਾਹਿਬ ਨੂੰ ਮੈਂ ਪੁੱਛਾਂਗਾ ਜ਼ਰੂਰ ਤੇ ਤੁਸੀਂ ਉੱਥੇ ਬੈਠੇ ਹੋ, ਪਤਾ ਨਹੀਂ ਕਿਹੜੇ ਇਲਾਕੇ ਦੇ ਉਹ ਹੈ, ਇੱਥੋਂ ਸਿਆਲਕੋਟ ਤੋਂ ਮਾਈਗ੍ਰੇਟ ਹੋਏ, ਕਿੱਥੋਂ ਆਏ? ਮੈਂ ਫਿਰ ਪੁੱਛਾਂਗਾ ਜ਼ਰੂਰ ਵੀ ਕੀ ਗੱਲ ਇਸੇ ਤਰ੍ਹਾਂ ਕੀਤੀ, ਕਿਹੜੀ ਗੱਲ ਸੀ ਵੀ ਪਿੰਡ ਦੇ ਵਿੱਚ ਵੀ ਇਹ ਡਿੱਬੇ ਰੌਣਕੀ ਕਿੱਥੇ ਜਾਂਦੇ ਸਨ ਉਹ ਜੀ? ਨਾ ਕੋਈ ਜ਼ਿਮੀਦਾਰਾ ਹਿਸਾਬ ਨਾਲ ਲੱਭੇ, ਨਾ ਲੈਣਾ ਨਾ ਦੇਣਾ। ਮੈਂ ਪਿੰਡ ਕਾਫੀ ਦੇਰ ਰਹੇ ਹਾਂ। ਤੁਸੀਂ ਇਹ ਕਿਸੇ ਉੱਥੋਂ ਦੇ
ਬਜ਼ੁਰਗਾਂ ਤੋਂ ਸਵਾਲ ਨਹੀਂ ਕੀਤਾ ਯਾਰ ਕਿਉਂ ਏਡੀ ਬੇਰੌਣਕੀ ਹੈ, ਇਹਦੀ ਵਜ੍ਹਾ ਕੀ ਹੈ? ਕਿਆ ਦਰਿਆ ਦੇ ਕੰਢੇ ਹੋਣ ਕਰਕੇ ਖਦਸ਼ਾ ਸੀ ਉਹਨਾਂ ਲੋਕਾਂ ਨੂੰ, ਮਤਲਬ ਲੋਕ ਮੂਵ ਕਰਦੇ ਰਹੇ ਗਾਇਬ ਗਏ ਉੱਥੋਂ? ਕੀ ਤੁਹਾਨੂੰ ਲੱਗਾ? ਅਸੀਂ ਉੱਥੇ ਕੀ ਪਹੁੰਚੇ? ਹਾਂ, ਉਹ ਬਿਲਕੁਲ ਸਟ੍ਰੇਂਜਰ ਲੋਕ ਸੀ, ਅਸੀਂ ਅਜਨਬੀ ਹੈ ਸਾਂ। ਅੱਛਾ। ਤੇ ਦੂਸਰਾ ਹੈ ਵੀ ਮੈਂ ਤੇ ਸ਼ੌਰ ਨੇ ਵੇਖਿਆ ਉਹਨਾਂ ਲੋਕਾਂ ਨੇ ਵੀ ਕੋਈ ਸਾਡੇ ਦੇ ਸਵਾਲ ਜਿਸ ਤਰ੍ਹਾਂ ਤੁਸੀਂ ਕਰਦੇ ਹੋ ਅੱਛਾ ਅੱਛਾ ਸਾਡੇ ਕਰੇ, ਤੇ ਨਾ ਸਾਨੂੰ ਕੋਈ ਬੰਦਾ ਉੱਥੇ ਲੱਭਾ ਵੀ ਜਿਹਦੇ ਤੇ ਅਸੀਂ ਸਵਾਲ ਕਰ ਲੈਂਦੇ। ਬਲਕਿ ਮੈਂ ਵੈਟਰਨਰੀ ਹਾਂ ਨਾ, ਮੈਂ ਪੁੱਛਣਾ ਚਾਹੁੰਦਾ ਸੀ ਵੀ ਇਹਨਾਂ ਨੂੰ ਮਾਲ ਦੇ ਵੀ ਵਿਚਾਰੇ ਅਸੀਂ ਇਹਨਾਂ ਦਾ ਮਾਲ ਛੱਡ ਕੇ ਗਏ ਸੀ। ਇਸ ਤੋਂ ਜੀ ਇੱਕ ਮੋਈ ਮੁਕੀ ਗਾਂ, ਇੱਕ ਉਹਦੇ ਮਗਰ ਬੱਚਾ, ਤੇ ਉਹ ਲਿਵਰ ਫਲੂਕ ਦਾ ਮਾਰਿਆ, ਕੀੜਿਆਂ ਦਾ ਖਾਦਾ ਹਿਸਾਬ ਨਾਲ ਕਿਰਮ ਹੁੰਦੇ ਨਾ ਤੇ ਜਾਨਵਰ ਤਾਂ ਹੁੰਦਾ। ਤੇ ਉਹ ਮੈਨੂੰ ਤਾਂ ਬੜੀ ਇਹ ਬੇਚੈਨੀ ਆਈ ਨਜ਼ਰ। ਫਿਰ ਮੈਂ ਇੱਕ ਜ਼ਿਹਨ ਵਿੱਚ ਆਪਣੇ ਚ ਬਣਾਇਆ ਕਿ ਇਹ ਲੋਕ ਜਿਹੜੇ ਨੇ ਮਿਹਨਤ ਕਰਨ ਜਾਂਦੇ ਨੇ, ਫੈਕਟਰੀਆਂ ਜਾਂਦੇ ਨੇ, ਕੀ ਕਰਦੇ ਨੇ, ਉੱਥੇ ਜਾ ਕੇ ਤੇ ਕੰਮ ਕਰਦੇ ਨੇ, ਤੇ ਬਾਕੀ ਹੋਈ ਵਜ੍ਹਾ ਹੋ ਸਕਦੀ, ਹੋਰ ਕੋਈ ਨਹੀਂ। ਮਤਲਬ ਉਹ ਕਹਿ ਲੋ ਕਿ ਜਿਹੜਾ ਇੰਡਸਟਰੀਅਲ ਜ਼ੋਨ ਉਹ ਨਹੀਂ ਹੈ। ਨਹੀਂ, ਬਿਲਕੁਲ ਜਿਸ ਤਰ੍ਹਾਂ ਬੇਰੌਣਕੀ, ਬਿਲਕੁਲ ਜਿਹੜੇ ਬੰਦੇ 50-60 ਇਕੱਠੇ ਹੋ ਗਏ, ਉਹ ਵੀ ਨਿਆਣੇ ਸਿਆਣੇ ਪਾ ਕੇ ਤੇ ਉਹਨਾਂ ਨੇ ਵੇਖਿਆ ਵੀ ਮਸਲਾ ਆਇਆ ਵਾ। ਅੱਛਾ। ਤੇ ਮੇਰੇ ਨਾਲ ਜਿਹੜਾ ਸਰਦਾਰ ਸੀ ਸਿੱਖ, ਉਹਦੇ ਵੀ ਕੇਸ ਕੋਈ ਨਹੀਂ ਸੀ। ਅੱਛਾ। ਉਹ ਵੀ ਮੋਨਾ ਹੀ ਸੀ? ਮੋਨਾ ਹੀ। ਅੱਛਾ, ਉਹ ਤੁਹਾਡਾ ਦੋਸਤ ਸੀ? ਦੋਸਤ ਸੀ। ਉਹਦੇ ਨਾਲ ਕਿਵੇਂ ਦੋਸਤੀ ਤੁਹਾਡੀ? ਉਹ ਮੈਂ ਗਿਆ ਨਾ ਤੇ ਮੈਨੂੰ ਮੁਲਾਜ਼ਮਤ ਅੱਛੀ ਮਿਲ ਗਈ। ਅੱਛਾ। ਪੜ੍ਹਿਆ ਲਿਖਿਆ ਸੀ ਤੇ ਉਹ ਲੋਕ ਫਿਰ ਦੱਸਦੇ ਹੁੰਦੇ ਨਾ, ਉਹ ਫਲਾਨਾ ਮੈਨੂੰ ਇੱਕ ਬੰਦਾ ਦਾ ਤੁਹਾਡੇ ਭੈਣੀ ਮੀਲ ਵਾਲਾ ਇੱਕ ਜੱਟ ਨਾ ਬਣਾਵਾ। ਮੈਂ ਕੌਣ ਆ? ਪ੍ਰਬੋਧ ਸਿੰਘ। ਅੱਛਾ। ਮੈਂ ਸਾਡੇ ਤੋਂ ਹੈ ਹੀ ਨਹੀਂ ਸੀ ਹਿੰਦੂ ਸਿੱਖ ਕੋਈ ਵੀ ਉੱਥੇ। ਉਹਨੇ ਕਿਹਾ ਨਾਲ ਪਿੰਡ ਆ ਆਲਮਾ। ਅੱਛਾ। ਉੱਥੇ ਆ ਉਹਦਾ ਪਿਓ ਚੌਧਰੀ ਪ੍ਰਤਾਪ ਸਿੰਘ, ਰਿਟਾਇਰਡ ਕੈਪਟਨ ਹੈ ਇਹਦੇ ਚ ਮਿਲਟਰੀ ਦਾ, ਤੇ ਉਹਨੂੰ ਉਹਦਾ ਮੁੰਡਾ ਵਾ ਤੇ ਇੱਥੇ ਲੇਬਰਿੰਗ ਕਰਦਾ, ਉਹ ਤੁਹਾਨੂੰ ਮਿਲਣਾ ਚਾਹੁੰਦਾ ਸੀ। ਕਿਉਂਕਿ ਮੈਂ ਉਹਨੂੰ ਦੱਸਿਆ ਵੀ ਬਿਲਕੁਲ ਆਲਮੇ ਮੀਲਵਾਂ ਦਾ ਕੋਈ ਫਾਸਲਾ ਹੀ ਨਹੀਂ। ਅੱਛਾ। ਮੈਂ ਉਹਨੂੰ ਆਖਿਆ ਲਿਆਏਂਗੇ, ਆਇਆ। ਫਿਰ ਮੈਂ ਬੋਝ ਲਿਆ। ਮੁੰਡਾ ਚੰਗਾ ਸੀ, FSC ਉਹਨੇ ਕੀਤੀ ਸੀ ਗਾਲਬਨ, ਤੇ ਕਾਜ਼ੀਆਂ ਦਾ ਪੜ੍ਹਿਆ ਸੀ। ਉਹ ਫਿਰ ਆਉਂਦਾ ਸੀ ਕਿ ਮੇਰੇ ਕੋਲ ਹੀ ਆਣ ਕੇ ਉਹਨੇ ਖਾਣਾ ਸਾਡਾ ਸਾਂਝਾ ਹੋ ਗਿਆ। ਮੇਰੇ ਕੋਲ ਬੰਦੇ ਹੁੰਦੇ ਸੀ, ਉਹਨੇ ਰੋਟੀ ਪਕਾਈ ਨਹੀਂ, ਪ੍ਰਮੋਦ ਨੇ ਖਾ ਲੈਣੀ। ਸੌਦੀਆ ਦੀ ਗੱਲ ਹੈ? ਸੌਦੀਆ? ਸਬਜ਼ੀ। ਅੱਛਾ, ਸੌਦੀਆ ਤੁਹਾਡੇ ਨਾਲ। ਉਹਦੇ ਬਾਅਦ ਫਿਰ ਤੁਸੀਂ ਜਾਂਦੇ ਹੋ ਇੰਡੀਆ? ਹਾਂ, ਫਿਰ ਮੈਂ ਇੰਡੀਆ ਨੂੰ ਮਿਲਿਆ, ਉੱਥੇ ਜਾ ਕੇ ਫੋਨ ਕੀਤਾ। ਉਹਦੀ ਭੈਣ ਸੀ ਆਲਮੇ, ਆਲਮਾ ਪਿੰਡ ਆ ਨਾ ਉੱਥੇ ਨਾਲ ਮੀਲ ਵਾਲੇ। ਹਾਂਜੀ ਹਾਂਜੀ। ਉੱਥੇ ਉਹਨੂੰ ਫੋਨ ਲਗਾਇਆ, ਉਹ ਜਿਹੜੀ ਮੇਰੇ ਕੋਲ ਨੰਬਰ ਨਹੀਂ ਨਾ ਕੋਈ ਵੀ, ਉਹਨਾਂ ਦੇ ਉਹ ਇੱਕ ਫੋਨ ਕਰਨ ਵਾਲੇ ਨੇ ਮਿਲਾ ਸੀ। ਮੈਂ ਕਿਹਾ ਕਿਸੇ ਪ੍ਰਮੋਦ ਭੈਣ ਜੀ, ਪ੍ਰਮੋਦ ਤੇ ਇੱਥੋਂ ਮਾਈਗ੍ਰੇਟ ਕਰ ਗਿਆ ਵਾ, ਉਹਨਾਂ ਦੀ ਉਧਰ ਮੈਂ ਤੁਹਾਡਾ ਨੰਬਰ ਦੇਣੀ, ਗੱਲ ਕਰ ਲਓ। ਨੰਬਰ ਦਿੱਤਾ, ਮੈਂ ਪ੍ਰਮੋਦ ਨਾਲ ਗੱਲ ਕੀਤੀ, ਅਗਲੇ ਦਿਨ ਆ ਗਿਆ। ਫਿਰ ਅਸੀਂ ਦੋ ਤਿੰਨ ਦਿਨ ਮੈਂ ਸੱਤ ਚ ਵੀ ਗਿਆ। ਕਾਫੀ ਵਕਤ ਦਿੰਦਾ ਸੀ। ਜੀ ਜੀ, ਸਹੀ ਸਹੀ। ਬਹੁਤ ਸ਼ੁਕਰੀਆ ਬਾਬਾ ਜੀ। ਅੱਛਾ, ਮਿਹਰਬਾਨੀ। ਤੁਸੀਂ ਉਹ ਸਾਰੀਆਂ ਯਾਦਾਂ ਨੂੰ, ਉਹ ਸਾਰਾ ਸਫ਼ਰ ਤੁਸੀਂ ਸੁਣਾਇਆ। ਹਾਂਜੀ, ਕਿਹੜੇ ਕਿਹੜੇ ਹਾਲਾਤਾਂ ਤੁਸੀਂ ਗੁਜ਼ਰ ਕੇ ਆਏ, ਤੇ ਇਸ ਵੇਲੇ ਜਿਹੜੇ ਲੋਕ ਉੱਥੇ ਵਸ ਰਹੇ ਨੇ, ਹਿੰਦੂ ਕਹਿ ਲਓ ਜਾਂ ਸਿੱਖ ਕਹਿ ਲਓ, ਉਹਨਾਂ ਵਾਸਤੇ ਕੀ ਮੈਸੇਜ ਦਿੰਦੇ ਹੋ, ਕੀ ਸੁਨੇਹਾ ਦਿੰਦੇ ਹੋ ਤੁਸੀਂ? ਅਮਨ ਤੇ ਮਤਰਾਸ਼ੀਆਂ ਤੇ ਅਮਨ ਹੀ ਲੱਭਦਿਆਂ ਮਰ ਜਾਣਾ। ਹਾਂਜੀ ਜੀ। ਅਸੀਂ ਉਹਨਾਂ ਨੂੰ ਇਹ ਗੱਲ ਕਹਿੰਦੇ ਆ ਵੀ ਬਦਅਮਨੀ ਜਿਹੜੀ ਆ ਉਹ ਕਿਸੇ ਵੇਲੇ ਦੀ ਵੀ ਨਹੀਂ ਚੰਗੀ। ਤੇ ਫਿਰ ਜੇ ਖਾਸ ਤੌਰ ਤੇ ਜਿਸ ਤਰ੍ਹਾਂ ਦੇ ਜ਼ੁਲਮ ਸਾਡੇ ਨਾਲ ਹੋਏ ਆ, ਅਸੀਂ ਜੀ ਨਹੀਂ ਉਹਨਾਂ ਨਾਲ ਕੀਤੇ, ਉਹ ਜਿਹੜੇ ਸਾਡੇ ਨਾਲ ਜ਼ੁਲਮ ਹੋ ਗਏ ਅਸੀਂ ਨਹੀਂ ਹੁਣ ਤੱਕ ਭੁੱਲਦੇ। ਅੱਗੇ ਜ਼ੁਲਮ ਤੋਂ ਬਚਣ। ਹਾਂ, ਬਿਲਕੁਲ ਸਹੀ। ਬਹੁਤ ਵੱਡਾ ਮੈਸੇਜ ਜੀ ਤੁਹਾਡਾ। ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ। ਠੀਕ ਠਾਕ ਹੈ ਸਾਹਿਬ, ਸਲਾਮ ਹੈ। ਸੁਣਾਓ ਕੀ ਹਾਲ ਹੈ ਤੁਹਾਡਾ? ਬੜਾ ਕੋਸ਼ਿਸ਼ ਕੀਤੀ ਹੈ, ਖਾਦਾ ਮਸਾ ਤੁਹਾਡੇ ਨਾਲ ਮੇਰੀ ਮਿਲਾਪ ਕਰਾਇਆ। ਹਾਂਜੀ, ਤੇ ਔਖਾ ਹੀ ਬੜਾ ਵਧੀਆ ਕੰਮ ਕਰ ਰਹੇ ਨੇ, ਮਾਸ਼ਾਅੱਲਾ। ਦੇਖੋ ਜੀ, ਉਹਨਾਂ ਨੇ
ਦੋ ਬੰਦੇ ਮਿਲਾ ਦਿੱਤੇ ਔਰ ਇੰਨੀਆਂ ਗੱਲਾਂ ਮੈਨੂੰ ਪੁੱਛੀਆਂ, ਤੁਸੀਂ ਸੁਣੋਗੇ ਵੀਡੀਓ ਚੋਂ। ਤੇ ਅਸੀਂ ਵੀ ਮੈਂ ਐਪਰੀਸ਼ੀਏਟ ਕਰਨਾ, ਤੁਸੀਂ ਮੈਨੂੰ ਲੱਭਿਆ, ਜਿੱਥੋਂ ਜਿੱਥੋਂ ਤੁਹਾਨੂੰ ਮੈਨੂੰ ਲੱਭਿਆ, ਮੈਂ ਉਹਨਾਂ ਲੋਕਾਂ ਦਾ ਮਸ਼ਕੂਰ ਹਾਂ।